ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ। ਇਹਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ, ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 14 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਾਊਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ। 31 ਜਨਵਰੀ ਅਖੀਰਲੀ ਤਰੀਕ ਆ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕੈਲੀਫੋਰਨੀਆ ਦੇ ਵਿੱਚ। ਜੇ ਇਸ ਵਾਰ ਹੈਲਥ ਇੰਸ਼ੋਰੈਂਸ ਨਹੀਂ ਲੈਂਦੇ ਤਾਂ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਜਿਹੜਾ ਪਾਇਆ ਜਾਵੇਗਾ। ਇੰਸ਼ੋਰੈਂਸ ਲੈਣ ਦੇ ਲਈ, ਜੁਰਮਾਨੇ ਤੋਂ ਬਚਣ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਮੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਢਾਲੀਵਾਲ, ਜੱਸੀ ਗਿੱਲ ਪਲੰਮਿੰਗ ਵਾਲੇ, ਸੁੱਖਾ ਸਿੰਘ ਗਾਖਲ, ਬਿੰਦਰ ਢਾਲੀਵਾਲ, ਇਹ ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਹੈ, ਜਿਹੜੇ ਬਰਨੀ ਸੈਂਡਰਸ ਆ, ਉਹ ਕਹਿੰਦੇ ਵੀ ਕੁਛ ਪ੍ਰੋਬਲਮ ਦੇ ਵਿੱਚ ਹੋ ਸਕਦੇ, ਕਿਉਂਕਿ ਉਹਨਾਂ ਨੇ ਕੁਛ ਸਮਾਂ ਪਹਿਲਾਂ ਸਾਲ 2018 ਦੀ ਦਸੰਬਰ ਦੇ ਵਿੱਚ ਜਿਹੜੇ ਮੈਸਾਚੂਸੇਟਸ ਦੇ ਸੈਨੇਟਰ ਐਲਿਜ਼ਾਬੈਥ ਵੈਰਨ ਆ, ਉਹਨਾਂ ਨੂੰ ਕਿਹਾ ਸੀ ਭਈ ਜਿਹੜੀ ਅਮਰੀਕਾ ਦੇ ਵਿੱਚ ਇਸ ਟਾਈਮ ਦੇ ਉੱਤੇ ਜਿਹੜੀ ਲੇਡੀ ਆ ਉਹ ਇਲੈਕਸ਼ਨ ਪ੍ਰੈਜ਼ੀਡੈਂਟ ਦੀ ਨਹੀਂ ਜਿੱਤ ਸਕਦੀ। ਇਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ, ਪਰ ਪਿਛਲੇ ਦਿਨਾਂ 'ਚ ਇਹ ਗੱਲ ਫੇਰ ਉੱਭਰ ਕੇ ਆਈ ਹੈਗੀ ਆ ਅਤੇ ਐਲਿਜ਼ਾਬੈਥ ਵੈਰਨ ਨੇ ਵੀ ਇਹ ਕਨਫਰਮ ਕੀਤਾ ਆ। ਪਰ ਬਹੁਤ ਸਾਰੇ ਲੋਕ ਜਿਹੜੇ ਕਈ ਯਕੀਨ ਵੀ ਨਹੀਂ ਕਰਦੇ ਪਈ, ਕਿਉਂਕਿ ਬਰਨੀ ਸੈਂਡਰਸ ਕਹਿੰਦੇ ਵੀ ਬਹੁਤ ਆਪਣੇ ਲੰਮੇ ਅਰਸੇ ਦੇ ਦੌਰਾਨ ਪ੍ਰੋ ਵਿਮਨ ਜਿਹੜਾ ਰਿਹਾ ਹੈਗਾ ਆ ਕਿਸੇ ਵੀ ਆਫਿਸ ਦੇ ਵਿੱਚ। ਹੁਣ ਜਿਹੜੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਜਿਹੜੇ ਲਾਏ ਜਾ ਰਹੇ ਹੈਗੇ ਆ, ਬਰਨੀ ਸੈਂਡਰਸ ਦੇ ਮੈਨੇਜਰਸ ਵੱਲੋਂ ਕਿਹਾ ਜਾ ਰਿਹਾ ਵੀ ਨਹੀਂ, ਇਹ ਗੱਲ ਨਹੀਂ ਹੋਈ ਹੈਗੀ। ਐਲਿਜ਼ਾਬੈਥ ਵੈਰਨ ਵੱਲੋਂ ਕਿਹਾ ਜਾ ਰਿਹਾ ਵੀ ਇਹ ਗੱਲ ਹੋਈ ਹੈਗੀ ਆ, ਪਰ ਕਿਉਂਕਿ 3 ਹਫ਼ਤਿਆਂ ਤੱਕ ਜਿਹੜਾ ਹੈਗਾ ਕਾਕਸ ਆਇਓਵਾ ਦਾ ਆ, ਉੱਥੇ ਇਲੈਕਸ਼ਨ ਹੋਣੀ ਹੈਗੀ ਆ। ਸੋ ਉਹਦੇ ਉੱਤੇ ਇਹਦਾ ਕਿੰਨਾ ਕੁ ਅਸਰ ਪੈਂਦਾ ਆ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਜੀ ਬਿਲਕੁਲ। ਇਹ ਕਥਿਤ ਤੌਰ ਦੇ ਉੱਤੇ ਐਲਿਜ਼ਾਬੈਥ ਵਾਰਨ ਨੇ ਜਿਹੜਾ ਉਹ ਦਾਅਵਾ ਕੀਤਾ ਹੈ। ਬਹੁਤ ਸਾਰੇ ਲੋਕ ਇਸ ਨੂੰ ਇਹ ਦੇਖ ਰਹੇ ਆ ਵੀ ਕਿਉਂਕਿ ਜਿਹੜਾ ਬਰਨੀ ਸੈਂਡਰਸ ਇਸ ਟਾਈਮ ਸਾਰਿਆਂ ਤੋਂ ਅੱਗੇ ਲੰਘਦਾ ਜਾ ਰਿਹਾ ਆ, ਅਤੇ ਕਿਤੇ ਨਾ ਕਿਤੇ ਡੈਮੋਕ੍ਰੇਟ ਪਾਰਟੀ ਆ ਉਹ ਫੇਰ ਨਹੀਂ ਚਾਹੁੰਦੀ ਵੀ ਬਰਨੀ ਸੈਂਡਰਸ ਜਿਹੜੀ ਆ ਉਹ ਜਿਹੜਾ ਆ ਉਹ ਅੱਗੇ ਆਵੇ। ਅਤੇ ਹੁਣ ਇੱਦਾਂ ਲੱਗ ਰਿਹਾ ਵੀ ਜੋ ਬਾਈਡਨ ਦੀ ਛਵੀ ਨੂੰ ਸੁਧਾਰਨ ਦੇ ਲਈ ਐਲਿਜ਼ਾਬੈਥ ਵੈਰਨ ਜਿਹੜਾ ਆ ਉਹ ਹੁਣ ਇੱਕ ਹਿਸਾਬ ਦੇ ਨਾਲ ਬਲਿਦਾਨ ਦੇਣ ਲੱਗੀ ਹੋਈ ਆ ਵੀ ਉਹ ਆਪ ਜਿਹੜੀ ਇਸ ਤਰੀਕੇ ਦੀ ਕੰਟਰੋਵਰਸੀ ਦੇ ਵਿੱਚ ਜਿਹੜੀ ਉਹ ਫਸ ਕੇ ਜਾਂ ਉਸ ਦੇ ਉੱਤੇ ਬਰਨੀ ਸੈਂਡਰ ਦੇ ਉੱਤੇ ਦੋਸ਼ ਜਿਹੜੇ ਉਹ ਲਾਏ ਨੇ, ਬਰਨੀ ਸੈਂਡਰ ਨੂੰ ਕਿਤੇ ਨਾ ਕਿਤੇ ਉਹ ਬੈਕਫੁੱਟ ਦੇ ਉੱਤੇ ਜਿਹੜਾ ਉਹ ਧੱਕਣਾ ਚਾਹੁੰਦੇ ਨੇ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਮਾਰ ਪੈਂਦੀ ਹੈ, ਕਿਉਂਕਿ ਪਿਛਲੀਆਂ ਇਲੈਕਸ਼ਨ ਦੇ ਵਿੱਚੋਂ ਵੀ ਜੇ ਇਹਨਾਂ ਨੂੰ ਸਬਕ ਨਹੀਂ ਆਇਆ ਫਿਰ ਤਾਂ ਇਹਨਾਂ ਦਾ ਰੱਬ ਹੀ ਰੱਖਾ ਆ ਵੀ ਇਹ ਕੀ ਜਿਹੜਾ ਉਹ ਸੋਚ ਰਹੇ ਨੇ। ਕਿਉਂਕਿ ਬਹੁਤ ਸਾਰਾ ਜਿਹੜੇ ਲੋਕ ਇਸ ਟਾਈਮ ਬਰਨੀ ਸੈਂਡਰ ਦੇ ਨਾਲ ਜਿਹੜੇ ਖਾਸ ਕਰਕੇ ਜਿਹੜੇ ਲਿਬਰਲ ਸਾਈਡ ਵਾਲੇ ਪਾਸੇ ਨੇ, ਡੈਮੋਕ੍ਰੇਟ ਸਾਈਡ ਵਾਲੇ ਪਾਸੇ ਨੇ, ਉਹ ਉਸ ਦੇ ਪਿੱਛੇ ਜਿਹੜੇ ਉਹ ਜਾ ਰਹੇ ਨੇ। ਜੋ ਬਾਈਡਨ ਦੇ ਉੱਤੇ ਲਗਾਤਾਰ ਜਿਹੜਾ ਬਰਨੀ ਸੈਂਡਰ ਉਸ 'ਤੇ ਵੀ ਅਟੈਕ ਜਿਹੜੇ ਉਹ ਤੇਜ਼ ਹੋ ਰਹੇ ਸੀਗੇ। ਸੋ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਕਿਸ ਤਰੀਕੇ ਦੇ ਨਾਲ ਮੋਹਰੇ ਜਿਹੜਾ ਇਹ ਗੱਲ ਉਹ ਸਾਹਮਣੇ ਨਿਕਲ ਕੇ ਆਉਂਦੀ ਆ। ਬਰਨੀ ਸੈਂਡਰ ਇਸ ਗੱਲ ਤੋਂ ਜਿਹੜਾ ਉਹ ਉਸਨੇ ਕਿਹਾ ਆ ਵੀ ਇਸ ਤਰੀਕੇ ਦੇ ਨਾਲ ਉਸਨੇ ਜਿਹੜਾ ਉਹ ਨਹੀਂ ਸੀ ਕਿਹਾ। ਐਲਿਜ਼ਾਬੈਥ ਵੈਰਨ ਜਿਹੜੀ ਆ ਉਹ ਕਹਿ ਰਹੀ ਆ ਵੀ ਉਸਨੇ ਇੱਦਾਂ ਆਖਿਆ ਆ। ਇਹ ਨਾ ਹੋਵੇ ਰਾਸ਼ਟਰਪਤੀ ਟਰੰਪ ਵਾਲੀ ਜਿਹੜੀ ਗੱਲ ਆ ਵੀ ਇਹ ਬੀਬੀ ਝੂਠ ਬੋਲਦੀ ਆ, ਉਹ ਬਾਅਦ ਦੇ ਵਿੱਚ ਇੱਥੇ ਵੀ ਆ ਕੇ ਕਿਤੇ ਉਹ ਗੱਲ ਸੱਚੀ ਸਾਬਤ ਜਿਹੜੀ ਉਹ ਨਾ ਹੋ ਜਾਵੇ। ਐਲਿਜ਼ਾਬੈਥ ਵੈਰਨ ਇੱਕ ਟਾਈਮ ਦੇ ਉੱਤੇ ਜਦੋਂ ਹਰਜੋਤ ਸਿੰਘ ਜੀ ਸ਼ੁਰੂਆਤ ਹੋਈ ਸੀ ਕੈਂਪੇਨਸ ਦੀ, ਸਭ ਤੋਂ ਪਹਿਲੀ
ਆਪਣਾ ਨਾਮ ਜਿਹੜਾ ਆ ਇਸ ਮੈਦਾਨ ਦੇ ਵਿੱਚ ਦੱਸਣ ਵਾਲੀ ਇਹੀ ਸੀਗੀ। ਇੱਕ ਟਾਈਮ ਦੇ ਉੱਤੇ ਲੀਡ ਵੀ ਕਰ ਰਹੀ ਸੀ ਸਾਰਿਆਂ ਤੋਂ ਉੱਤੇ, ਪਰ ਹੌਲੀ ਹੌਲੀ ਜਿਹੜੀ ਇਸ ਦੀ ਪੋਪੂਲੈਰਿਟੀ ਜਾਂ ਇਸ ਦੇ ਜਿਹੜੇ ਕੈਂਪੇਨ ਆ ਉਹ ਥੱਲੇ ਵੱਲ ਨੂੰ ਜਿਹੜਾ ਉਹ ਗਿਆ ਆ, ਅਤੇ ਬਰਨੀ ਸੈਂਡਰਸ ਉਸ ਦੇ ਉੱਤੇ ਨੂੰ ਆਇਆ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਉੱਦਾਂ ਇਹ ਦੋਨੋਂ ਇੱਕ ਦੂਜੇ ਨੂੰ ਉੱਦਾਂ ਕਹਿੰਦੇ ਆ ਵੀ ਅਸੀਂ ਬੜੇ ਚੰਗੇ ਜਿਹੜੇ ਦੋਸਤ ਹੈਗੇ ਆ, ਇੱਕ ਦੂਜੇ ਦੇ ਨਾਲ ਜਿਹੜੀਆਂ ਗੱਲਾਂ ਆ ਉਹ ਅਕਸਰ ਕਿਸੇ ਵੀ ਇਸ ਤਰੀਕੇ ਦੇ ਹਿਸਾਬ ਦੇ ਨਾਲ ਕਰਦੇ ਰਹਿੰਦੇ ਨੇ। ਸੋ ਇਹ ਹੁਣ ਜੇ 2018 ਦੇ ਵਿੱਚ ਹਰਜੋਤ ਸਿੰਘ ਜੀ ਕਿਹਾ ਆ, ਤੇ ਟਾਈਮਿੰਗ ਦੇ ਉੱਤੇ ਵੀ ਬੜੇ ਵੱਡੇ ਸਵਾਲ ਨੇ ਵੀ ਬੜੇ ਉਸ ਮੌਕੇ ਦੇ ਉੱਤੇ ਕਾਕਸ ਤੋਂ ਬਿਲਕੁਲ ਕੁਝ ਸਮਾਂ ਪਹਿਲਾਂ ਆ ਕੇ ਜਿਹੜਾ ਉਹਨਾਂ ਨੇ ਇਸ ਗੱਲ ਨੂੰ ਹੁਣ ਪਬਲਿਕ ਕੀਤਾ ਹੈਗਾ ਆ। ਸੋ ਬਿਲਕੁਲ ਬਰਨੀ ਸੈਂਡਰਸ ਜਿਹੜੇ ਆ ਐਲਿਜ਼ਾਬeth ਵਾਰਨ ਦੇ ਉੱਤੇ ਈਵਨ ਉਹਨਾਂ ਨੇ ਜਿਹੜੀ ਆਪਣੀ ਜਦੋਂ ਉਹਨਾਂ ਦੀ ਡਿਬੇਟ ਹੁੰਦੀ ਆ ਉੱਥੇ ਵੀ ਕਦੇ ਉਹਨਾਂ ਨੇ ਕੋਈ ਨੈਗੇਟਿਵ ਕਮੈਂਟ ਨਹੀਂ ਕੱਸੇ। ਅਤੇ ਬਰਨੀ ਸੈਂਡਰਸ ਕਹਿੰਦੇ ਆ ਵੀ ਜੋ ਮੈਂ ਐਲਿਜ਼ਾਬeth ਵਾਰਨ ਨੂੰ ਕਿਹਾ ਸੀ ਉਸਨੇ ਉਹ ਸਹੀ ਨਹੀਂ ਸੁਣਿਆ, ਅਤੇ ਕਹਿੰਦੇ ਵੀ ਜਦੋਂ ਮੀਟਿੰਗ ਹੋਈ ਹੈਗੀ ਆ ਦਸੰਬਰ 18 ਦੇ ਵਿੱਚ, ਅਤੇ ਦੋਨਾਂ ਨੂੰ ਹੀ ਪਤਾ ਸੀ ਵੀ ਦੋਨੋਂ ਜਾਣੇ ਉਹ ਪ੍ਰੈਜ਼ੀਡੈਂਟ ਦੇ ਲਈ ਰਨ ਕਰ ਰਹੇ ਆ। ਸੋ ਇਹ ਬੜਾ ਔਖਾ ਲੱਗਦਾ ਆ ਵੀ ਇੱਕ ਕੈਂਡੀਡੇਟ ਨੇ ਦੂਜੇ ਨੂੰ ਕਿਹਾ ਹੋਵੇ ਵੀ ਤੂੰ ਲੇਡੀ ਕਰਕੇ ਜਿਹੜੀ ਆ ਵਿਨ ਨਹੀਂ ਹੋ ਸਕਦੀ। ਜਾਂ ਖਾਸ ਕਰਕੇ ਜਿਹੜਾ ਆਪਾਂ ਬਰਨੀ ਦੀ ਜੇ ਆਪਾਂ ਗੱਲ ਕਰਦੇ ਹਾਂ ਵੀ ਕੀ ਜਿਹੜਾ ਉਹ ਬਣਦਾ ਆ, ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਉਸ ਦੀ ਜਿਹੜੀ ਵਿਚਾਰਧਾਰਾ ਉਹ ਚੱਲਦੀ ਹੈਗੀ ਆ। ਅਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਾਊਸ ਨੇ ਕਹਿੰਦੇ ਆ ਵੀ ਕੱਲ੍ਹ ਨੂੰ ਵੋਟ ਕਰਨੀ ਆ ਇੰਪੀਚਮੈਂਟ ਆਰਟੀਕਲਸ ਨੂੰ ਸੈਨੇਟ ਦੇ ਵਿੱਚ ਘੱਲਣ ਦੇ ਲਈ। ਕਹਿੰਦੇ ਵੀ ਇਹ ਇੱਕ ਉਪਚਾਰਕਤਾ ਜਿਹਨੂੰ ਕਹਿੰਦੇ ਆ ਵੀ ਉਹ ਹੋਵੇਗੀ, ਅਤੇ ਇਹ ਉਸ ਦੇ ਵਿੱਚ ਇਹ ਵੋਟ ਪਾਸ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਸੈਨੇਟ ਦੇ ਵਿੱਚ ਇਹ ਇੰਪੀਚਮੈਂਟ ਦਾ ਟਰਾਇਲ ਆ ਉਸ ਪਾਸੇ ਵੱਲ ਨੂੰ ਜਿਹੜੇ ਕਦਮ ਹੋਣਗੇ। 1 ਮਹੀਨਾ ਤਕਰੀਬਨ ਇੰਪੀਚ ਕੀਤਿਆਂ ਨੂੰ ਰਾਸ਼ਟਰਪਤੀ ਟਰੰਪ ਨੂੰ ਹੋ ਚੁੱਕਾ ਹੋਇਆ ਆ ਹਾਊਸ ਦੇ ਵਿੱਚ, ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਸੈਨੇਟ ਦੇ ਵਿੱਚ ਰੌਲਾ ਪਾ ਰਹੇ ਸੀਗੇ GOP ਵਾਲੇ ਵੀ ਭਾਈ ਜਲਦੀ ਜਲਦੀ ਘੱਲੋ ਤਾਂ ਜੋ ਜਿਹੜੀਆਂ ਇਹਨਾਂ ਸਾਰੀਆਂ ਜਿਹੜਾ ਇੰਪੀਚਮੈਂਟ ਦਾ ਟਰਾਇਲ ਆ ਉਸ ਤੋਂ ਜਿਹੜਾ ਆਪਾਂ ਕੰਮ ਉਸ ਨੂੰ ਨਿਪਟਾ ਕੇ ਉਸ ਦਾ ਹੋਰ ਕੰਮਾਂ ਵੱਲ ਨੂੰ ਜਿਹੜਾ ਉਹ ਵੱਧ ਸਕੀਏ। ਅਤੇ ਸਪੀਕਰ ਨੈਂਸੀ ਪਲੋਸੀ ਨੇ ਕਹਿੰਦੇ ਵੀ ਇਹ ਨਹੀਂ ਅਜੇ ਦੱਸਿਆ ਵੀ ਕੌਣ ਮੈਨੇਜਰ ਹੋਣਗੇ, ਕੌਣ ਜਿਹੜੇ ਕਿਸ ਤਰੀਕੇ ਦੇ ਨਾਲ ਹੋਵੇਗਾ। ਇਹ ਵੀ ਇੱਕ ਪੂਰਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਸੀਜਰ ਜਿਹੜਾ ਹੁੰਦਾ ਆ ਵੋਟ ਹੋਣ ਤੋਂ ਬਾਅਦ ਦੇ ਵਿੱਚ ਇਸ ਰੈਜ਼ੋਲੂਸ਼ਨ ਦੇ ਵਿੱਚ ਦੱਸਿਆ ਜਾਊਗਾ ਵੀ ਅੱਗੇ ਇਹਨੂੰ ਕੌਣ ਹੈਂਡਲ ਕਰੂਗਾ, ਕੌਣ ਇਸ ਦੇ ਜਿਹੜੇ ਮੈਨੇਜਰ ਜਿਹੜੇ ਉਹ ਵਗੈਰਾ ਹੋਣਗੇ। ਫਿਰ ਇੱਥੋਂ ਫਿਜ਼ੀਕਲੀ ਜਿਹੜੇ ਇੰਪੀਚਮੈਂਟ ਦੇ ਆਰਟੀਕਲਸ ਆ ਹਾਊਸ ਤੋਂ ਲੌਬੀ ਦੇ ਵਿੱਚ ਹੁੰਦੇ ਹੋਏ ਫਿਰ ਸੈਨੇਟ ਦੇ ਵਿੱਚ ਜਾਣਗੇ, ਜਿੱਥੇ ਸੈਨੇਟ ਦੇ ਸੈਕਰੇਟਰੀ ਜਿਹੜੇ ਹੁੰਦੇ ਆ ਉਹ ਉਹਨਾਂ ਨੂੰ ਰਿਸੀਵ ਕਰਨਗੇ, ਅਤੇ ਉਸ ਤੋਂ ਬਾਅਦ ਦੇ ਵਿੱਚ ਵੀ ਲੰਮਾ ਚੌੜਾ ਪ੍ਰੋਸੈਸ ਜਿਹੜਾ ਆ ਉਹ ਪੂਰਾ ਹਰਜੋਤ ਸਿੰਘ ਜੀ ਚੱਲਦਾ ਆ, ਜਿਹੜਾ ਜਦੋਂ ਤੱਕ ਜਿਹੜਾ ਟਰਾਇਲ ਆ ਉਹ ਆਉਣਾ ਆ। ਪਹਿਲੋਂ ਜਿਹੜੇ ਹਰਜੋਤ ਸਿੰਘ ਜੀ ਇਸ ਦੇ ਵਿੱਚ ਸਵਾਲ ਜਵਾਬ ਵੀ ਜਿਹੜੇ ਉਹ ਹੁੰਦੇ ਨੇ, ਬਰੀਫਿੰਗਸ ਜਿਹੜੀਆਂ ਸੈਨੇਟ ਵੱਲੋਂ ਹੋਣਗੀਆਂ, ਫਿਰ ਵਾਈਟ ਹਾਊਸ ਨੂੰ ਮੌਕਾ ਮਿਲੇਗਾ। ਫਿਰ ਜਦੋਂ ਟਰਾਇਲ ਹੋਣਾ ਆ ਕਹਿੰਦੇ 24 ਘੰਟੇ ਜਿਹੜੇ ਡਿਬੇਟ ਕਰਨ ਦਾ ਜਿਹੜਾ ਇਸ ਪੂਰੇ ਟਰਾਇਲ ਦੇ ਵਿੱਚ ਜਿਹੜਾ ਉਹ ਮੌਕਾ ਮਿਲੇਗਾ। ਮਿਚ ਮਕੌਨਲ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਆ ਉਹਨਾਂ ਨੇ ਆਖਿਆ ਵੀ ਇਹ ਜਿਹੜਾ ਇੰਪੀਚਮੈਂਟ ਦਾ ਟਰਾਇਲ ਉਸੇ ਤਰਜ਼ ਦੇ ਉੱਤੇ ਚੱਲੇਗਾ ਜਿਸ ਤਰੀਕੇ ਦੇ ਨਾਲ ਜਿਹੜਾ ਬਿਲ ਕਲਿੰਟਨ ਦੀ ਇੰਪੀਚਮੈਂਟ ਦਾ ਟਰਾਇਲ 90s ਦੇ ਵਿੱਚ ਸੈਨੇਟ ਦੇ ਵਿੱਚ ਚੱਲਿਆ ਸੀ, ਉੱਦਾਂ ਦੇ ਹੀ ਕਾਨੂੰਨਾਂ ਦੇ ਉੱਤੇ। ਹਾਊਸ ਦੇ ਜਿਹੜੇ ਡੈਮੋਕਰੇਟਸ ਆ ਅਤੇ ਸੈਨੇਟ ਦੇ ਜਿਹੜੇ ਡੈਮੋਕਰੇਟਸ ਆ ਉਹ ਅਜੇ ਵੀ ਮੰਗ ਕਰ ਰਹੇ ਆ ਵੀ ਵਿਟਨੈਸਿਸ ਆ ਉਹਨਾਂ ਨੂੰ ਬੁਲਾਇਆ ਜਾਵੇ, ਵਿਟਨੈਸਿਸ ਨੂੰ ਇੱਥੇ ਆ ਕੇ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ। ਜੌਨ ਬੋਲਟਨ ਨੇ ਪਿਛਲੇ ਵੀਕ ਦੇ ਵਿੱਚ ਆਖਿਆ ਸੀਗਾ ਵੀ ਜੇ ਉਹਨਾਂ ਨੂੰ ਸਪੀਨਾ ਆਉਂਦਾ ਆ ਸੈਨੇਟ ਦੇ ਵਿੱਚ ਇਸ ਟਰਾਇਲ ਦੇ ਦੌਰਾਨ ਬੋਲਣ ਦੇ ਲਈ ਵੀ ਆ ਕੇ ਜਿਹੜਾ ਟੈਸਟੀਮੋਨੀ ਦਿਓ, ਤਾਂ ਉਹ ਉਸ ਦੇ ਲਈ ਆਉਣ ਦੇ ਲਈ ਰੈਡੀ ਹੈਗੇ ਆ। ਡੈਮੋਕਰੇਟਸ ਜਿਹੜੇ ਇਸ ਗੱਲੋਂ ਵੀ ਡਰ ਰਹੇ ਆ ਵੀ ਇਹਦੇ ਨਾਲ ਜੇ ਜਿਹੜੇ ਜੌਨ ਬੋਲਟਨ ਇੱਥੇ ਆਊਗਾ ਅਤੇ ਜਿਹੜੇ GOP ਦੇ ਨੇ ਉਹ ਵੀ ਹੋਰ ਕਿਸੇ ਨੂੰ ਵੀ ਜਿਹੜਾ ਬੁਲਾ ਸਕਦੇ, ਜਿਨ੍ਹਾਂ ਵਿੱਚ ਜੋ ਬਾਈਡਨ ਦਾ ਜਿਹੜਾ ਮੁੰਡਾ ਹੰਟਰ ਬਾਈਡਨ ਆ ਉਸ ਨੂੰ ਵੀ ਸਪੀਨਾ ਕੀਤਾ ਜਾ ਸਕਦਾ ਵੀ ਭਾਈ ਤੂੰ ਵੀ ਸੈਨੇਟ ਦੇ ਵਿੱਚ ਆ ਕੇ ਸਵਾਲਾਂ ਦੇ ਜਿਹੜੇ ਉਹ ਜਵਾਬ ਦੇ। ਇਸ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਇੱਕ ਗੱਲ ਹੁੰਦੀ, ਜਿਹੜੇ ਸੈਨੇਟਰਸ ਆ ਉਹ ਕਹਿੰਦੇ ਆ ਵੀ ਜਿਹੜੇ ਸਵਾਲ ਜਿਹੜੇ ਸਿਰਫ ਲਿਖਤੀ ਜਿਹੜੇ ਪੁੱਛ ਸਕਦੇ ਆ, ਸੋ ਉਹ ਲਿਖਤੀ ਜਿਹੜੇ ਮੇਨ ਹੁੰਦੇ ਨੇ ਸਪੀਕਰ ਸੈਨੇਟ ਦੇ ਉਹਨਾਂ ਤੱਕ ਪਹੁੰਚਾਉਣਗੇ ਅਤੇ ਫਿਰ ਉੱਥੇ ਉਹ ਜਿਹੜਾ ਸਵਾਲ ਪੁੱਛਿਆ ਜਾਵੇਗਾ। ਅਤੇ ਕਹਿੰਦੇ 6 ਦਿਨ ਜਿਹੜੇ ਇਹ ਹਫਤੇ ਦੇ ਵਿੱਚ ਸੈਨੇਟ ਜਿਹੜੀ ਆ ਇਸ ਟਰਾਇਲ ਨੂੰ ਜਿਹੜੀ ਉਹ ਰਨ ਕਰੂਗੀ, ਸਿਰਫ ਸੰਡੇ ਦੀ ਜਿਹੜੀ ਆ ਉਹਨਾਂ ਨੂੰ ਸੈਨੇਟਰਸ ਨੂੰ ਛੁੱਟੀ ਹੋਇਆ ਕਰੇਗੀ, ਅਤੇ ਫਿਰ ਇਸ ਜਿਹੜਾ ਪੂਰਾ ਟਰਾਇਲ ਉਹ ਚੱਲੇਗਾ। ਸੋ ਆਉਣ ਵਾਲਾ ਜਿਹੜਾ ਹਰਜੋਤ ਸਿੰਘ ਜੀ ਦਿਨ ਹੈਗੇ ਨੇ ਕਾਫੀ ਲੰਮਾ ਚੌੜਾ ਜਿਹੜਾ ਇਹ ਪ੍ਰੋਸੈਸ ਆ ਇੰਪੀਚਮੈਂਟ ਦਾ ਜਿਹੜਾ ਇਹ ਟਰਾਇਲ ਸੈਨੇਟ ਦੇ ਵਿੱਚ ਆ ਉਹ ਚੱਲੇਗਾ, ਅਤੇ ਹਰ ਇੱਕ ਦੀਆਂ ਨਜ਼ਰਾਂ ਜਿਹੜੀਆਂ ਬਣੀਆਂ ਰਹਿਣਗੀਆਂ ਕੌਣ ਕੀ ਆਖ ਰਿਹਾ ਆ, ਕੌਣ ਉੱਥੇ ਕਿੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਮਿਲਣਗੀਆਂ।
ਤੇ ਰਾਸ਼ਟਰਪਤੀ ਟਰੰਪ ਦੀ ਟੀਮ ਨੂੰ ਵੀ ਕਹਿੰਦੇ ਜਿੱਦਾਂ 24 ਘੰਟੇ ਬਾਕੀਆਂ ਨੂੰ ਮੌਕਾ ਮਿਲਣਾ ਆ, ਉਹਨਾਂ ਨੂੰ ਵੀ ਜਿਹੜੇ 24 ਘੰਟੇ ਮਿਲਣੇ ਆ ਵੀ ਕਿਉਂ ਇਸ ਇੰਪੀਚਮੈਂਟ ਟਰਾਇਲ ਨੂੰ ਜਿਹੜਾ ਆ ਉਹ ਇੱਥੇ ਹੀ ਰੱਦ ਕੀਤਾ ਜਾਵੇ ਤੇ ਉਹਨਾਂ ਦੀ ਕਿਸ ਤਰੀਕੇ ਦੇ ਨਾਲ ਜਿਹੜੀ ਆ ਕਿਸੇ ਵੀ ਤਰੀਕੇ ਦੀ ਕੋਈ ਗਲਤੀ ਨਹੀਂ ਹੈਗੀ, ਉਹ ਵੀ ਆਪਣਾ ਪੱਖ ਰੱਖਣ ਦੇ ਵਿੱਚ ਉੱਥੇ ਉਹਨਾਂ ਦੀ ਟੀਮ ਜਿਹੜੀ ਉਹ ਪਹੁੰਚੇਗੀ। ਜੀ, ਸੋ ਬਿਲਕੁਲ ਕਹਿੰਦੇ ਵੀ ਜੀਓਪੀ ਲੀਡਰਸ਼ਿਪ ਨੇ ਇਹ ਵੀ ਕਿਹਾ ਆ ਵੀ 51 ਵੋਟਸ ਨਹੀਂ ਹੈਗੀਆਂ ਜੇ ਆਰਟੀਕਲਸ ਆਫ ਇੰਪੀਚਮੈਂਟ ਨੂੰ ਡਿਸਮਿਸ ਕਰਦੀਆਂ, ਕਿਉਂਕਿ ਇਹ ਡਿਸਮਿਸ ਵੀ ਕੀਤਾ ਜਾ ਸਕਦਾ ਟਰਾਇਲ ਤੋਂ ਪਹਿਲਾਂ। ਪ੍ਰੈਜ਼ੀਡੈਂਟ ਬਿਲ ਕਲਿੰਟਨ ਦੇ ਵੇਲੇ ਵੀ ਡੈਮੋਕ੍ਰੇਟਸ ਵੱਲੋਂ ਇੱਕ ਟਰਾਈ ਕੀਤੀ ਗਈ ਸੀ ਡਿਸਮਿਸ ਕਰਨ ਨੂੰ, ਤੇ ਨਹੀਂ ਹੋਇਆ ਸੀ। ਬਾਅਦ ਦੇ ਵਿੱਚ ਉਹ ਚਾਹੇ ਨਹੀਂ ਵੀ ਇੰਪੀਚ ਹੋਏ, ਉਹਦੇ ਲਈ 51 ਜਿਹੜੀਆਂ ਵੋਟਸ ਆ ਸੈਨੇਟਰ ਦੇ ਲਈ ਚਾਹੀਦੀਆਂ ਹੈਗੀਆਂ। ਤੇ ਮਿਚ ਮਕੋਨਲ ਕਹਿੰਦੇ ਆ ਵੀ ਹੋ ਸਕਦਾ ਸਾਡੇ ਕੋਲ 51 ਵੋਟਾਂ ਜਿਹੜੀਆਂ ਉਹ ਨਾ ਹੋਣ, ਕਿਉਂਕਿ 2 ਸੈਨੇਟਰ ਜਿਹੜੇ ਆ ਰਿਪਬਲਿਕਨ ਉਹ ਚਾਹੁੰਦੇ ਆ ਵੀ ਜਿਹੜਾ ਇਹ ਟਰਾਇਲ ਹੋਣਾ ਚਾਹੀਦਾ ਹੈਗਾ। ਜੀ, ਕਈਆਂ ਨੇ ਜਿਹੜੇ ਕੁਛ ਕੁ ਜਿਹੜੇ GOP ਵਾਲੇ ਆ ਉਹ ਕਹਿ ਰਹੇ ਨੇ ਵੀ ਹਾਂ ਵਿਟਨੈਸਿਸ ਨੂੰ ਵੀ ਜਿਹੜਾ ਆ ਉਹ ਲਿਆਂਦਾ ਜਾ ਸਕਦਾ ਆ। ਕੁਛ ਕੁ ਜਿਹੜੇ ਰਾਸ਼ਟਰਪਤੀ ਟਰੰਪ ਤੋਂ ਇਸ ਗੱਲੋਂ ਬੀਤੇ ਦਿਨਾਂ ਦੇ ਵਿੱਚ ਜਿਹੜੇ ਨਾਰਾਜ਼ ਸੀਗੇ ਵੀ ਜਿਹੜੇ ਈਰਾਨ ਦੀ ਜਿਸ ਤਰੀਕੇ ਦੀ ਉਹਨਾਂ ਨੇ ਬਰੀਫਿੰਗ ਜਿਹੜੀ ਉਹ ਕੀਤੀ ਉਸ ਨੂੰ ਲੈ ਕੇ ਜਿਹੜੇ ਉਹ ਪ੍ਰਸ਼ਨ ਚਿੰਨ੍ਹ ਉਠਾ ਰਹੇ ਸੀਗੇ ਵੀ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਬੜੀ ਵੀਕ ਜਿਹੜੀ ਇਹ ਬਰੀਫਿੰਗ ਸੀਗੀ, ਜਦੋਂ ਈਰਾਨ ਦਾ ਜਿਹੜਾ ਸੁਲੇਮਾਨੀ ਜਿਹੜਾ ਉਹ ਮਾਰਨ ਤੋਂ ਬਾਅਦ ਦੇ ਵਿੱਚ ਈਰਾਨ ਨੇ ਜਿਹੜਾ ਅਮਰੀਕਾ ਦੇ ਬੇਸ ਦੇ ਉੱਤੇ ਇਰਾਕ ਦੇ ਵਿੱਚ ਹਮਲਾ ਕੀਤਾ ਸੀਗਾ। ਸੋ ਕਾਫੀ ਆਉਣ ਵਾਲੇ ਦਿਨ ਹਰਜੋਤ ਸਿੰਘ ਜੀ ਦਿਲਚਸਪ ਅਤੇ ਪੂਰੀ ਤਰ੍ਹਾਂ ਪੋਲੀਟੀਕਲ ਇੱਕ ਹਿਸਾਬ ਦੇ ਨਾਲ ਲੋਕਾਂ ਨੂੰ ਵੰਡਣ ਵਾਲੇ ਜਿਹੜੇ ਉਹ ਹੋ ਸਕਦੇ ਨੇ। ਸੋ ਇਹ 2020 ਦਾ ਇਹ ਜਿਹੜਾ ਈਅਰ ਆ ਕਾਫੀ ਜ਼ਿਆਦਾ ਜਿਹੜਾ ਅਹਿਮ ਰਹੇਗਾ ਇਸ ਇੰਪੀਚਮੈਂਟ ਟਰਾਇਲ ਦਾ। ਓਵਰਆਲ ਪੂਰੀ ਇਲੈਕਸ਼ਨ ਦੇ ਉੱਤੇ ਕਿਸ ਤਰੀਕੇ ਦਾ ਅਸਰ, ਪ੍ਰਾਇਮਰੀਜ਼ ਦੇ ਉੱਤੇ ਕਿਸ ਤਰੀਕੇ ਦਾ ਜਿਹੜਾ ਉਹ ਅਸਰ ਆ ਉਹ ਰਹੇਗਾ, ਕਾਫੀ ਦੇਖਣ ਵਾਲੀ ਗੱਲ ਰਹੇਗੀ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਅਟਾਰਨੀ ਜਨਰਲ ਵਿਲੀਅਮ ਬਾਰ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਕੋਲ ਕਲੀਅਰ ਅਥਾਰਟੀ ਸੀਗੀ ਸੁਲੇਮਾਨੀ ਨੂੰ ਸਟ੍ਰਾਈਕ ਕਰਨ ਦੇ ਲਈ। ਉਹ ਕਹਿੰਦੇ ਵੀ ਡਿਪਾਰਟਮੈਂਟ ਆਫ ਜਸਟਿਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸਟਾਫ ਵੱਲੋਂ ਪਹਿਲਾਂ ਕੰਟੈਕਟ ਕੀਤਾ ਗਿਆ ਸੀ ਇਰਾਨੀਅਨ ਜਨਰਲ ਜਿਹੜਾ ਹੈਗਾ ਆ ਉਹਦੇ 'ਤੇ ਅਟੈਕ ਕਰਨ ਤੋਂ ਪਹਿਲਾਂ। ਅਤੇ ਵਿਲੀਅਮ ਬਾਰ ਕਹਿੰਦੇ ਆ ਵੀ ਮੈਂ ਸੋਚਦਾ ਵੀ ਕਲੋਜ਼ ਕਾਲ ਸੀ ਅਤੇ ਬਿਲਕੁਲ ਪ੍ਰੈਜ਼ੀਡੈਂਟ ਦੇ ਕੋਲ ਅਥਾਰਟੀ ਸੀ, ਕਿਉਂਕਿ ਸਾਡੇ ਕੋਲ ਕਈ ਇੱਦਾਂ ਦੀਆਂ ਸਿਚੁਏਸ਼ਨ ਸੀਆਂ ਜਿਹਦੇ ਵਿੱਚ ਇਰਾਨੀਅਨ ਜਿਹੜੇ ਮਿਲਟਰੀ ਆ ਉਹਦੇ ਵੱਲੋਂ ਸਾਡੇ ਜਿਹੜੇ ਐਲੀਜ਼ ਆ, ਸਾਡੇ ਜਿਹੜੇ ਦੋਸਤ ਮੁਲਕ ਆ, ਉਹਨਾਂ ਦੇ ਉਲਟ, ਅਮਰੀਕਨ ਲੋਕਾਂ ਦੇ ਉਲਟ, ਸਾਡੇ ਟਰੂਪਸ ਦੇ ਉਲਟ ਮਿਡਲ ਈਸਟ ਦੇ ਵਿੱਚ ਉਹਨਾਂ ਵੱਲੋਂ ਜਿਹੜੇ ਆ ਅਟੈਕ ਕੀਤੇ ਗਏ ਸੀ। ਇਸ ਕਰਕੇ ਜਿਹੜਾ ਸੁਲੇਮਾਨੀ ਦੇ ਉੱਤੇ ਅਟੈਕ ਹੋਇਆ ਆ। ਜੀ, ਇਸੇ ਚੀਜ਼ ਦੇ ਵਿੱਚ ਜਿਹੜੇ ਅਟਾਰਨੀ ਜਨਰਲ ਵਿਲੀਅਮ ਬਾਰ ਆ ਉਹਨਾਂ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਕੰਸਲਟ ਕੀਤਾ ਸੀ, ਉਹਨਾਂ ਦੀ ਰਾਏ ਜਿਹੜੀ ਲਈ ਸੀ ਇਹ ਜਿਹੜੀ ਏਅਰ ਸਟ੍ਰਾਈਕ ਕਰਨ ਤੋਂ ਪਹਿਲਾਂ, ਜਿਸ ਦੇ ਵਿੱਚ ਸੁਲੇਮਾਨੀ ਨੂੰ ਜਿਹੜਾ ਉਸ ਵਿੱਚ ਮਾਰ ਦਿੱਤਾ ਗਿਆ ਸੀਗਾ। ਬੀਤੇ ਦਿਨਾਂ ਦੇ ਵਿੱਚ ਇਹ ਪ੍ਰਸ਼ਨ ਕਾਫੀ ਉੱਭਰ ਕੇ ਆ ਰਿਹਾ ਹੈ ਵੀ ਕਿਉਂ ਰਾਸ਼ਟਰਪਤੀ ਟਰੰਪ ਨੇ ਬਾਕੀਆਂ ਦੇ ਨਾਲ ਸਲਾਹ ਜਿਹੜੀ ਆ ਉਹ ਨਹੀਂ ਕੀਤੀ, ਕਿਉਂ ਕਾਂਗਰਸ ਦਾ ਅਪਰੂਵਲ ਜਿਹੜਾ ਇੱਕ ਬਾਹਰਲੇ ਮੁਲਕ ਦੇ ਵਿੱਚ ਏਅਰ ਸਟ੍ਰਾਈਕ ਕਰਨ ਨੂੰ ਲੈ ਕੇ ਜਿਹੜਾ ਉਹ ਨਹੀਂ ਕੀਤਾ। ਜਿਸ ਦਾ ਤੁਸੀਂ ਵੀ ਹਰਜੋਤ ਸਿੰਘ ਜੀ ਜਿਹੜਾ ਦੱਸਿਆ ਵੀ ਜਿੱਦਾਂ ਅਟਾਰਨੀ ਜਨਰਲ ਵਿਲੀਅਮ ਬਾਰ ਆ ਉਹਨਾਂ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਦੇ ਕੋਲ ਅਜਿਹਾ ਅਖਤਿਆਰ ਸੀਗਾ, ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਜ਼ਰੂਰ ਇਸ ਮਾਮਲੇ ਦੇ ਵਿੱਚ ਜਿਹੜਾ ਆ ਉਹ ਕੰਸਲਟ ਕੀਤਾ ਸੀ, ਉਹਨਾਂ ਦੀ ਰਾਏ ਲਈ ਸੀ। ਬਾਰ ਹੁਣਾਂ ਨੇ ਜਿਹੜਾ ਆਖਿਆ ਵੀ ਸੁਲੇਮਾਨੀ ਵਾਕਿਆ ਹੀ ਇੱਕ ਜਿਹੜਾ ਮਿਲਟਰੀ ਟਾਰਗੇਟ ਸੀਗਾ, ਲੈਜੀਟੀਮੇਟ ਮਿਲਟਰੀ ਟਾਰਗੇਟ ਸੀਗਾ, ਅਤੇ ਇਹ ਜਿਹੜਾ ਹਮਲਾ ਕੀਤਾ ਗਿਆ ਇੱਕ ਸੈਲਫ ਡਿਫੈਂਸ ਐਕਟ ਦੇ ਵਜੋਂ ਇਸ ਨੂੰ ਦੇਖਿਆ ਜਾਵੇ। ਸੋ ਉਹਨਾਂ ਨੇ ਕਿਹਾ ਵੀ ਜਿੱਦਾਂ ਤੁਸੀਂ ਦੱਸਿਆ ਵੀ ਇਹ ਕਲੋਜ਼ ਕਾਲ ਜਿਹੜੀ ਉਹ ਸੀਗੀ। ਸੋ ਕਾਫੀ ਜਿਹੜਾ ਇਸ ਨੂੰ ਲੈ ਕੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਜਿਹੜੇ ਵਿਰੋਧੀ ਪਾਰਟੀ ਵਾਲੇ ਜਾਂ ਉਹਨਾਂ ਦੇ ਜਿਹੜੇ ਕ੍ਰਿਟਿਕਸ ਆ ਇਸ ਦੇ ਉੱਤੇ ਜਿਹੜੇ ਸਵਾਲ ਕਰ ਰਹੇ ਆ। ਅਤੇ ਹੁਣ ਆਪਾਂ ਜਿਸ ਤਰੀਕੇ ਨਾਲ ਦੇਖ ਰਹੇ ਹਾਂ ਵੀ ਜਿਹੜੇ ਸਰਕਾਰ ਅਤੇ ਬਾਕੀ ਵੀ ਜਿਹੜੇ ਕਾਰੇ ਹੈਗੇ ਨੇ ਜਾਂ ਹੋਰ ਜਿਹੜੀਆਂ ਬ੍ਰਾਂਚਿਸ ਦੇ ਵੀ ਆ ਕੇ ਇਸ ਐਡਮਿਨਿਸਟ੍ਰੇਸ਼ਨ ਦਾ ਹਰ ਇੱਕ ਤਰੀਕੇ ਦੇ ਨਾਲ ਪੱਖ ਪੂਰ ਰਹੇ ਨੇ। ਉੱਧਰ ਜਿਹੜੇ ਮਾਰਕ ਜਿਹੜੇ ਐਸਪਰ ਉਹਨਾਂ ਨੇ ਬੀਤੇ ਵੀਕਐਂਡ ਦੇ ਉੱਤੇ ਇਹ ਜਿਹੜਾ ਜ਼ਰੂਰ ਕਿਹਾ ਸੀ ਰਾਸ਼ਟਰਪਤੀ ਟਰੰਪ ਦੀ ਗੱਲ ਨੂੰ ਕੰਟਰਾਡਿਕਟ ਜਿਹੜਾ ਉਹਨਾਂ ਨੇ ਕੀਤਾ ਸੀਗਾ ਵੀ ਜਿੱਦਾਂ ਰਾਸ਼ਟਰਪਤੀ ਟਰੰਪ ਨੇ ਆਖਿਆ ਸੀ ਵੀ 4 ਅੰਬੈਸੀਆਂ ਦੇ ਉੱਤੇ ਜਿਹੜਾ ਡੇਂਜਰ ਸੀਗਾ, ਜੇ ਸੁਲੇਮਾਨੀ ਜਿਹੜਾ ਉਹ ਬਚਿਆ ਰਹਿੰਦਾ ਉਹਨਾਂ 'ਤੇ ਉਹ ਹਮਲਾ ਕਰਵਾ ਸਕਦਾ ਸੀਗਾ। ਮਾਰਕ ਐਸਪਰ ਜਿਹੜੇ ਡਿਫੈਂਸ ਸੈਕਟਰੀ ਉਹਨਾਂ ਨੇ ਕਿਹਾ ਸੀ ਵੀ ਇਸ ਤਰੀਕੇ ਦਾ ਸਾਡੇ ਕੋਲ ਕੋਈ ਇਤਲਾਹ ਜਿਹੜੀ ਉਹ ਨਹੀਂ ਸੀਗੀ ਵੀ ਸਾਡੀਆਂ ਕਿਸੇ ਹੋਰ ਅੰਬੈਸੀਜ਼ ਨੂੰ ਖਤਰਾ ਸੀਗਾ। ਸੋ ਇਹ ਹੁਣ ਦੇਖਦੇ ਹਾਂ ਕਿ ਇਸ ਦੇ ਉੱਤੇ ਬਣਦਾ ਆ।
ਤੇ ਰਾਸ਼ਟਰਪਤੀ ਟਰੰਪ ਨੇ ਕੱਲ੍ਹ ਜਿਹੜਾ ਉਹ ਜ਼ਰੂਰ ਇੱਕ ਵਾਰੀ ਫਿਰ ਮੀਡੀਆ ਦੇ ਉੱਤੇ ਤੇ ਡੈਮੋਕ੍ਰੇਟਾਂ ਦੇ ਉੱਤੇ ਉਹ ਫਿਰ ਵਰੇ। ਕਹਿੰਦੇ ਵੀ ਜਿਹੜਾ ਫੇਕ ਨਿਊਜ਼ ਮੀਡੀਆ ਤੇ ਡੈਮੋਕ੍ਰੇਟ ਜਿਹੜੇ ਉਹਨਾਂ ਦੇ ਪਾਰਟਨਰ ਹੈਗੇ ਆ ਉਹ ਜਿਹੜੇ ਆ ਇਹੀ ਕੰਮ ਕਰਨ ਦੇ ਵਿੱਚ ਜਿਹੜੇ ਆ ਉਹ ਲੱਗੇ ਹੋਏ ਆ। ਸਵਾਲ ਪੁੱਛੀ ਜਾਂਦੇ ਆ ਵੀ ਇੱਕ ਜਿਹੜੇ ਅੱਤਵਾਦੀ ਸੁਲੇਮਾਨੀ ਆ ਉਸ ਦੇ ਦੁਆਰਾ ਜਿਹੜਾ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜਾ ਹਮਲਾ ਆ ਉਹ ਇਮੀਨੈਂਟ ਸੀਗਾ ਕਿ ਨਹੀਂ ਕਰਨਾ ਸੀ ਉਹਨੇ, ਜਾਂ ਬਹੁਤ ਜਲਦ ਕਰਨਾ ਸੀ ਜਾਂ ਨਹੀਂ ਕਰਨਾ ਸੀਗਾ। ਪਰ ਕਹਿੰਦੇ ਵੀ ਅਸੀਂ ਜਿਹੜਾ ਆ ਉਹ ਇੱਕ ਸਟਰੋਂਗ ਆਨਸਰ ਜਿਹੜਾ ਦਿੱਤਾ ਆ, ਜਿਹੜਾ ਕਿ ਕਹਿੰਦੇ 20 ਸਾਲ ਪਹਿਲਾਂ ਹੀ ਜਿਹੜਾ ਉਹ ਕੰਮ ਕਰ ਦੇਣਾ ਚਾਹੀਦਾ ਸੀਗਾ। ਅਤੇ ਇਹ ਇਸੇ ਉਹਦੇ ਜਿਹੜੇ ਇੱਕ ਪੁਰਾਣੇ ਜਿਹੜੇ ਜਿੱਦਾਂ ਦਾ ਉਸਦਾ ਇਤਿਹਾਸ ਰਿਹਾ ਸੁਲੇਮਾਨੀ ਦਾ, ਉਸੇ ਚੀਜ਼ ਨੂੰ ਲੈ ਕੇ ਹੀ ਇਹ ਫੈਸਲਾ ਲਿਆ ਗਿਆ ਸੀਗਾ। ਜੀ ਅੱਗੇ ਚੱਲੀਏ, ਡਿਫੈਂਸ ਸੈਕਟਰੀ ਜਿਹੜੇ ਮਾਰਕ ਐਸਪਰ ਆ ਉਹਨਾਂ ਨੇ ਇੱਕ ਇੰਟਰਵਿਊ ਜਿਹੜੀ ਆ NPR ਦੇ ਨਾਲ ਉਹਦੇ ਵਿੱਚ ਕਿਹਾ ਆ ਵੀ US ਜਿਹੜਾ ਆ ਕਿਸੇ ਵੀ ਟਾਈਮ ਈਰਾਨ ਜਾਂ ਉਹਦੀਆਂ ਪ੍ਰੋਕਸੀਜ਼ ਨੂੰ ਲੀਗਲੀ ਜਿਹੜਾ ਅਟੈਕ ਕਰ ਸਕਦਾ ਹੈਗਾ ਆ। ਉਹਨਾਂ ਨੇ ਕਿਹਾ ਈਵਨ ਦੋ ਜਿਹੜੀ ਆ ਦੋਨਾਂ ਮੁਲਕਾਂ ਵੱਲੋਂ ਟੈਨਸ਼ਨ ਘਟ ਗਈ ਆ, ਪਰ ਸਟਿਲ US ਜਿਹੜਾ ਆ ਪੂਰਾ ਜਿਹੜਾ ਹਾਈ ਅਲਰਟ ਦੇ ਉੱਤੇ ਹੈਗਾ ਆ। ਅਤੇ ਜਿਹੜੇ ਪ੍ਰੈਜ਼ੀਡੈਂਟ ਦੇ ਕੋਲ ਆਰਟੀਕਲ 2 ਆਫ ਦ ਕੌਨਸਟੀਟਿਊਸ਼ਨ ਦੇ ਮੁਤਾਬਕ ਜਿਹੜੀਆਂ ਇਹ ਪਾਵਰਸ ਹੈਗੀਆਂ ਆ ਈਰਾਨ ਨੂੰ ਅਟੈਕ ਕਰਨ ਦੀਆਂ। ਅਤੇ ਸਾਊਦੀ ਅਰੇਬੀਆ ਦੇ ਕੁਐਸਚਨ ਦੇ ਉੱਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਪਿਛਲੇ ਹਫ਼ਤਿਆਂ ਦੇ ਵਿੱਚ ਇੱਕ ਸਾਊਦੀ ਜਿਹੜਾ ਨੈਸ਼ਨਲ ਸੀ ਉਹਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀਆਂ ਬੇਸ ਦੇ ਵਿੱਚ, ਅਤੇ ਉਹਦੇ ਸੰਬੰਧ ਵਿੱਚ ਉਹਨਾਂ ਨੇ ਕਿਹਾ ਵੀ ਇਸ ਟਾਈਮ ਸਾਡੇ ਕੋਲ 850 ਦੇ ਕਰੀਬ ਸਾਊਦੀ ਮੂਲ ਦੇ ਜਿਹੜੇ ਲੋਕ ਆ ਉਹ ਟ੍ਰੇਨਿੰਗ ਲੈ ਰਹੇ ਹੈਗੇ ਆ ਮਿਲਟਰੀ ਦੀ, ਜਿਹਦੇ ਵਿੱਚੋਂ ਕਹਿੰਦੇ 21 ਸਾਊਦੀ ਜਿਹੜੇ ਆ ਉਹਨਾਂ ਨੂੰ ਅਸੀਂ ਇਸ ਮੁਲਕ ਦੇ ਵਿੱਚੋਂ ਕੱਢਣ ਜਾ ਰਹੇ ਹਾਂ ਕਿਉਂਕਿ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਸ਼ੱਕ ਹੋਇਆ ਹੈਗਾ। ਸੋ ਨਾਲ ਦੀ ਨਾਲ ਉਹਨਾਂ ਨੇ ਵੀ ਕਿਹਾ ਵੀ ਜਿੰਨੇ ਵੀ ਫੋਰਨ ਸਟੂਡੈਂਟਸ ਆਉਂਦੇ ਹੈਗੇ ਆ ਉਹਨਾਂ ਸਾਰਿਆਂ ਦੀ ਜਿਹੜੀ ਵੈਟਿੰਗ ਹੋਣੀ ਚਾਹੀਦੀ ਹੈਗੀ ਆ। ਅਤੇ ਇਹ ਵੀ ਦੱਸਿਆ ਵੀ ਹੁਣ ਤੱਕ 28,000 ਦੇ ਕਰੀਬ ਜਿਹੜੇ ਸਾਊਦੀ ਅਰੇਬੀਆ ਦੇ ਲੋਕ ਆ ਉਹ ਮਿਲਟਰੀ ਟ੍ਰੇਨਿੰਗ USA ਦੇ ਵਿੱਚੋਂ ਪਿਛਲੇ ਕਈ ਦਹਾਕਿਆਂ ਦੇ ਵਿੱਚ ਲੈ ਚੁੱਕੇ ਹੈਗੇ ਆ। ਜੀ ਅਤੇ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਬੀਤੇ ਦਿਨਾਂ ਦੇ ਵਿੱਚ ਜਿਹੜਾ ਸਾਊਦੀ ਅਰੇਬੀਆ ਦਾ ਇੱਕ ਉਹਨਾਂ ਦਾ ਮਿਲਟਰੀ ਪਰਸਨਲ ਜਿਹਨੇ ਆ ਕੇ ਗੋਲੀਬਾਰੀ ਜਿਹੜੀ ਕੀਤੀ ਸੀਗੀ ਇੱਕ 에ਅਰ ਬੇਸ ਦੇ ਉੱਤੇ, ਅਤੇ ਉਸ ਨੂੰ ਬਾਅਦ ਦੇ ਵਿੱਚ ਜਿਹੜਾ ਉਹ ਕਰ ਲਿਆ ਗਿਆ ਸੀਗਾ ਕਾਬੂ। ਉਸ ਦੇ ਉੱਤੇ ਜਿਹੜੀ ਟਿੱਪਣੀ ਇਹ ਆਈ ਆ ਵੀ ਉਸ ਨੂੰ ਅੱਤਵਾਦੀ ਹਮਲੇ ਦੇ ਵਜੋਂ ਜਿਹੜਾ ਉਹ ਗਰਦਾਨਿਆ ਗਿਆ ਹੈ, ਅਤੇ ਉਸ ਨੂੰ ਉਸ ਤਰੀਕੇ ਦੇ ਨਾਲ ਜਿਹੜਾ ਹੁਣ ਦੇਖਿਆ ਜਾ ਰਿਹਾ ਆ। ਹੁਣ ਇਹ ਦੇਖਣ ਵਾਲੀ ਗੱਲ ਆ ਵੀ ਰਾਸ਼ਟਰਪਤੀ ਟਰੰਪ ਕਦੋਂ ਸਾਊਦੀ ਅਰੇਬੀਆ ਦੇ ਉੱਤੇ ਜਿਹੜਾ ਉਹ ਹਮਲਾ ਜਿਹੜਾ ਉਹ ਕਰ ਸਕਦੇ ਨੇ, ਜਾਂ ਉਸ ਨੂੰ ਲੈ ਕੇ ਕੋਈ ਸਖਤ ਫੈਸਲਾ ਜਿਹੜਾ ਉਹ ਲੈ ਸਕਦੇ ਕਿ ਨਹੀਂ। ਹੁਣ ਤਾਂ ਉਹ ਬੰਦਾ ਜਿਹੜਾ ਤੁਹਾਡੇ ਇੱਥੇ ਆ ਕੇ ਇਸ ਤਰੀਕੇ ਦੇ ਨਾਲ ਜਿਹੜੀ ਉਹ ਤੁਹਾਡੇ ਜਿਹੜੇ ਇੱਕ ਆਰਮੀ ਮੈਨ ਏਅਰਮੈਨ ਜਿਹੜੇ ਸੀਗੇ ਏਅਰਫੋਰਸ ਵਾਲਿਆਂ ਦੇ ਜਿਹੜੇ 'ਤੇ ਗੋਲੀ ਚਲਾਈ ਆ। ਸੋ ਆਈ ਥਿੰਕ ਇਸ ਦਾ ਵੀ ਇੱਕ ਸਖਤ ਜਿਹੜਾ ਜਵਾਬ ਜਿਹੜਾ ਉਹ ਜ਼ਰੂਰ ਦੇਣਾ ਚਾਹੀਦਾ ਆ ਸਾਊਦੀ ਅਰੇਬੀਆ ਵਾਲਿਆਂ ਨੂੰ, ਕਿਉਂਕਿ ਇਹ ਹਮੇਸ਼ਾ ਹੀ ਸਾਊਦੀ ਅਰੇਬੀਆ ਵਾਲੇ ਬਚਦੇ ਜਿਹੜੇ ਆ ਉਹ ਆਏ ਨੇ, ਜਦ ਕਿ ਕਾਫੀ ਲੋਕਾਂ ਨੂੰ ਜਿਹੜਾ ਉਹ ਪਤਾ ਆ ਵੀ 9/11 ਦੇ ਜਿਹੜੇ ਮੁੱਖ ਦੋਸ਼ੀ ਜਿਨ੍ਹਾਂ ਨੇ ਹਮਲੇ ਜਿਹੜੇ ਕਰਵਾਏ ਜਾਂ ਉਹ ਸਾਜ਼ਿਸ਼ ਘਾੜੇ ਸੀਗੇ, ਉਹਨਾਂ ਦੇ ਵਿੱਚੋਂ ਮੈਜੋਰਟੀ ਦੇ ਜਿਹੜੇ ਅੱਤਵਾਦੀ ਜਿਨ੍ਹਾਂ ਨੇ ਉਹ ਹਮਲਾ ਕੀਤਾ ਸੀ ਉਹ ਸਾਊਦੀ ਅਰੇਬੀਆ ਵਾਲੇ ਸੀਗੇ। ਜੀ ਸੋ ਅਗਲੀ ਖਬਰ ਵੀ ਜਿਹੜੀ ਈਰਾਨ ਦੇ ਨਾਲ ਰਿਲੇਟਡ ਹੈਗੀ ਆ। ਹੁਣ ਜਿਹੜੇ ਯੂਰਪੀਅਨ ਯੂਨੀਅਨ ਦੇ 3 ਮੁਲਕ ਫਰਾਂਸ, ਜਰਮਨੀ ਅਤੇ UK ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਈਰਾਨ ਆ ਉਹ ਜਿਹੜਾ ਇੱਕ ਉਹਨਾਂ ਦਾ ਜੁਆਇੰਟ ਕੰਪਰੀਹੈਂਸਿਵ ਪਲਾਨ ਆਫ ਐਕਸ਼ਨ ਜਿਹੜਾ JCPOA ਸੀ ਉਹਦੇ ਵਿੱਚੋਂ ਬਾਹਰ ਜਾ ਰਿਹਾ ਹੈਗਾ ਆ। ਅਤੇ ਅਸੀਂ ਨਹੀਂ ਚਾਹੁੰਦੇ ਵੀ ਜਿਹੜਾ ਈਰਾਨ ਆ ਉਹ ਪੂਰੀ ਤਰ੍ਹਾਂ ਜਿਹੜਾ ਜਿੱਦਾਂ ਮਰਜ਼ੀ ਵੀ ਨਿਊਕਲੀਅਰ ਆਪਣੇ ਜਿਹੜੇ ਬੰਬ ਬਣਾਉਣਾ ਜਾਵੇ। ਸੋ ਉਹਦੇ ਸੰਬੰਧ ਦੇ ਵਿੱਚ ਹੁਣ ਇਹ ਤਿੰਨੇ ਮੁਲਕ ਜਿਹੜੇ ਇਹ ਵੀ ਆਏ ਆ ਵੀ ਉਸ ਡੀਲ ਦੇ ਵਿੱਚ ਰਹਿਣਾ ਚਾਹੀਦਾ ਹੈਗਾ ਆ ਤਾਂ ਕਿ ਉਹਦੇ ਉੱਤੇ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਬੈਲੈਂਸ ਆ ਉਸ ਨੂੰ ਚੈੱਕ ਕੀਤਾ ਜਾ ਸਕੇ। ਜੀ ਜੀ ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਬੁਰਿਸਮਾ ਹੋਲਡਿੰਗ, ਜਿਸ ਨੂੰ ਲੈ ਕੇ ਸਾਰਾ ਵਿਵਾਦ ਜਿਹੜਾ ਹਰਜੋਤ ਸਿੰਘ ਜੀ ਇੰਪੀਚਮੈਂਟ ਵਾਲਾ ਵੀ ਜਿਹੜਾ ਉਹ ਤੁਰਿਆ ਸੀਗਾ ਵੀ ਯੂਕਰੇਨ ਤੋਂ ਕਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਨੇ ਉਹਨਾਂ ਦੇ ਉੱਤੇ ਦਬਾਅ ਪਾਇਆ ਵੀ ਜਿਹੜਾ ਜੋ ਬਾਈਡਨ ਦਾ ਜਿਹੜਾ ਮੁੰਡਾ ਆ ਹੰਟਰ ਬਾਈਡਨ ਉਸ ਦੇ ਖਿਲਾਫ ਇਨਵੈਸਟੀਗੇਸ਼ਨ ਜਿਹੜੀ ਉਹ ਚਾਲੂ ਕੀਤੀ ਜਾਵੇ। ਇਹ ਜਿਹੜਾ ਡੈਮੋਕ੍ਰੇਟਸ ਦਾ ਕਥਿਤ ਜਿਹੜਾ ਉਹ ਸੀਗਾ ਉਸੇ ਮਾਮਲੇ ਦੇ ਵਿੱਚ ਵੈਸੇ ਉਹਨਾਂ ਨੂੰ ਇੰਪੀਚ ਵੀ ਕਰ ਦਿੱਤਾ ਹੈ। ਅਤੇ ਇਸੇ ਹੀ ਬੁਰਿਸਮਾ ਹੋਲਡਿੰਗ ਦੇ ਵਿੱਚ ਜਿਹੜਾ ਜੋ ਬਾਈਡਨ ਦਾ ਮੁੰਡਾ ਹੰਟਰ ਬਾਈਡਨ ਆ ਉਹ ਇੱਕ ਐਗਜ਼ੀਕਿਊਟਿਵ ਦੇ ਵਜੋਂ ਵੀ ਐਡਵਾਈਜ਼ਰ ਦੇ ਵਜੋਂ ਵੀ ਉੱਥੇ ਕੰਮ ਕਰ ਰਿਹਾ ਸੀਗਾ। ਅਤੇ ਹੁਣ ਇਹ ਖਬਰ ਆ ਰਹੀ ਆ ਵੀ ਉਹੀ ਕੰਪਨੀ ਨੂੰ ਜਿਹੜਾ ਰਸ਼ੀਅਨ ਮਿਲਟਰੀ ਉਹਨਾਂ ਨੇ ਕਹਿੰਦੇ ਵੀ ਸਕਸੈਸਫੁਲੀ ਹੈਕ ਜਿਹੜਾ ਉਹ ਕਰ ਲਿਆ ਸੀਗਾ। US ਟੈਕ ਕੰਪਨੀਜ਼ ਦਾ ਇਹ ਜਿਹੜਾ ਹੁਣੇ ਇਹ ਦਾਵਾ ਆਇਆ ਆ
ਮੇਨ ਇੰਟੈਲੀਜੈਂਸ ਡਾਇਰੈਕਟੋਰੇਟ ਜਿਹੜੇ ਹੈਗੇ ਨੇ ਰਸ਼ੀਅਨ ਸਟਾਫ ਦੇ ਜਨਰਲ ਆਰਮੀ ਦੇ, ਜਿਹਨੂੰ GRU ਦੇ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਆ, ਕਹਿੰਦੇ ਵੀ ਉਹਨਾਂ ਨੇ ਨਵੰਬਰ 2019 ਦੇ ਵਿੱਚ ਇਸ ਕੰਪਨੀ ਨੂੰ ਹੈਕ ਕਰਨ ਦੀ ਜਿਹੜੀਆਂ ਆ ਉਹ ਕੋਸ਼ਿਸ਼ਾਂ ਆਰੰਭ ਕੀਤੀਆਂ ਸੀਗੀਆਂ, ਅਤੇ ਹੁਣ ਕਹਿੰਦੇ ਆ ਵੀ ਉਸ ਨੂੰ ਹੈਕ ਕਰਨ ਦੇ ਵਿੱਚ ਉਹ ਕਾਮਯਾਬ ਹੋਏ ਨੇ। ਸਿਲੀਕਨ ਵੈਲੀ ਦੀ ਏਰੀਆ 1 ਸਿਕਿਉਰਿਟੀ ਕਰਕੇ ਇੱਕ ਜਿਹੜੀ ਕੰਪਨੀ ਆ ਜਿਹੜੀ ਸਪੈਸ਼ਲਾਈਜ਼ ਹੈਗੀ ਆ ਈਮੇਲ ਸਿਕਿਉਰਿਟੀ ਦੇ ਵਿੱਚ, ਉਹਨਾਂ ਨੇ ਇੱਕ 8 ਪੇਜ ਦੀ ਜਿਹੜੀ ਰਿਪੋਰਟ ਆ ਉਹ ਪਬਲਿਸ਼ ਕੀਤੀ ਆ, ਜਿਸ ਦੇ ਵਿੱਚ ਉਹਨਾਂ ਨੇ ਇਹ ਦਾਅਵਾ ਕੀਤਾ ਆ ਵੀ ਬਰੁਜ਼ਮਾ ਹੋਲਡਿੰਗਸ ਨੂੰ, ਜਿਹੜੀ GRU ਰਸ਼ੀਆ ਦੀ ਇੱਕ ਸ਼ਾਖਾ ਹੈਗੀ ਆ ਇਸ ਕੰਮ ਦੇ ਵਿੱਚ ਕੰਮ ਕਰਨ ਵਾਲੀ, ਉਹਨਾਂ ਨੇ ਹੈਕ ਕਰ ਲਿਆ। ਹੁਣ ਇਹ ਨਹੀਂ ਪਤਾ ਵੀ ਇਹ ਹੈਕਿੰਗ ਦੇ ਵਿੱਚ ਕਿਹੜਾ ਡਾਟਾ ਉਹ ਉੱਥੋਂ ਕਲੈਕਟ ਕਰਨ ਦੇ ਵਿੱਚ, ਉਹ ਲੈਣ ਦੇ ਵਿੱਚ, ਚੋਰੀ ਕਰਨ 'ਚ ਕਾਮਯਾਬ ਹੋਏ ਨੇ, ਅਤੇ ਕੀ ਉਹ ਡਾਟਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਪਬਲਿਕ ਕਰਨਗੇ ਜਾਂ ਵਿਉਂਤਬੰਦੀ ਉਹਨਾਂ ਦੀ ਜਿਹੜੀ ਉਹ ਕਿਸ ਤਰੀਕੇ ਦੀ ਉਹ ਰਹੇਗੀ ਇਸ ਮਾਮਲੇ ਦੇ ਵਿੱਚ। ਪਰ ਇੰਪੀਚਮੈਂਟ ਦਾ ਟਰਾਇਲ ਇੱਧਰੋਂ ਸ਼ੁਰੂ ਹੋਣ ਵਾਲਾ ਹੈ, ਅਤੇ ਉੱਧਰੋਂ ਇਹ ਜਿਹੜੀ ਖਬਰ ਜਿਹੜੀ ਉਹ ਆਈ ਆ ਉਸ ਨੂੰ ਲੈ ਕੇ ਵੀ ਕਈ ਤਰੀਕੇ ਦੀਆਂ ਜਿਹੜੀਆਂ ਹੁਣ ਚਰਚਾਵਾਂ ਆ ਉਹ ਹਰਜੋਤ ਸਿੰਘ ਜੀ ਛੇੜ ਚੁੱਕੀਆਂ ਨੇ ਜੀ। ਅਗਲੀ ਖਬਰ ਜਿਹੜੀ ਆ ਉਹ ਈਰਾਨ ਦੇ ਵਿੱਚ, ਜਿਹੜਾ ਈਰਾਨ ਵੱਲੋਂ ਯੂਕਰੇਨ ਦਾ ਪਲੇਨ ਸਿੱਟਿਆ ਗਿਆ ਸੀ, ਉਹਦੇ ਸੰਬੰਧ ਦੇ ਵਿੱਚ ਜਿਹੜੇ ਉੱਥੇ ਦੇ ਲੀਡਰ ਖੁਮੈਨੀ ਹੈਗੇ ਆ, ਉਹ ਕਹਿੰਦੇ ਆ ਵੀ ਜਿੰਨੇ ਵੀ ਲੋਕ ਇਨਵੋਲਵ ਸੀ ਇਸ ਜਹਾਜ਼ ਨੂੰ ਮਿਜ਼ਾਈਲ ਦੇ ਨਾਲ ਸਿੱਟਣ ਦੇ ਵਿੱਚ, ਉਹਨਾਂ ਦੇ ਉੱਤੇ ਜਿਹੜੇ ਆ ਕੋਰਟ ਦੇ ਵਿੱਚ ਕੇਸ ਚਲਾਇਆ ਜਾਊਗਾ, ਅਤੇ ਇਹ ਕਹਿੰਦੇ ਇਹ ਬੜਾ ਹੀ ਟਰਾਂਸਪੇਰੈਂਟ ਹੋਊਗਾ ਕਿਉਂਕਿ ਪੂਰੀ ਦੁਨੀਆ ਜਿਹੜੀ ਆ ਇਸ ਨੂੰ ਦੇਖ ਰਹੀ ਹੈਗੀ ਆ। ਦੂਸਰੇ ਪਾਸੇ ਈਰਾਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਜ਼ਾਹਰੇ ਹੋ ਰਹੇ ਹੈਗੇ ਆ ਵੀ ਇਹ ਇਨੋਸੈਂਟ ਲੋਕਾਂ ਨੂੰ, ਇਹ ਪਲੇਨ ਨੂੰ ਕਿਸ ਤਰ੍ਹਾਂ ਜਿਹੜਾ ਆ ਮਿਜ਼ਾਈਲ ਦੇ ਨਾਲ ਸਿੱਟ ਕੇ ਮਾਰਿਆ ਗਿਆ, ਅਤੇ 30 ਦੇ ਕਰੀਬ ਜਿਹੜੇ ਪ੍ਰੋਟੈਸਟਰਸ ਹੈਗੇ ਆ ਉਹ ਈਰਾਨ ਵਾਲਿਆਂ ਨੇ ਆਪਣੇ ਜਿਹੜੇ ਕਬਜ਼ੇ ਦੇ ਵਿੱਚ ਲੈ ਲਏ ਹੈਗੇ ਆ ਜੀ। ਅਤੇ ਇੱਥੇ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ, ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ, ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ-ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144144। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ, ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ, ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ, ਯਾਨੀ 5304155959 ਤੇ, ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ, ਯਾਨੀ 530300 7663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ।
ਬੱਗਾ ਜਿਊਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜਿਊਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ ਅੱਛਾ ਜੀ, ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ ਅੱਛਾ ਜੀ, ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਤੁਸੀਂ ਸੁਣ ਰਹੇ ਹੋ KOBO Ubacity 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਨਾਲ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਜਿਹੜਾ ਜੀ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਅਹਿਮ ਗੱਲ ਚਰਚਾ ਹੈ ਆਪਾਂ ਉਸ ਦੇ ਉੱਤੇ ਜਿਹੜੀ ਕਰਦੇ ਹਾਂ, ਜਿਹੜਾ AB5 ਜਿਹੜਾ ਨਵਾਂ ਲਾ ਕੈਲੀਫੋਰਨੀਆ ਦੇ ਵਿੱਚ ਇਸ ਸਾਲ ਦੇ ਵਿੱਚ ਆ ਚੁੱਕਾ ਹੋਇਆ ਹੈ, ਜਿਸ ਦੇ ਵਿੱਚ ਬਿਜ਼ਨਸ ਟੂ ਬਿਜ਼ਨਸ ਨੂੰ ਲੈ ਕੇ ਇੰਡੀਪੈਂਡੈਂਟ, ਖਾਸ ਕਰਕੇ ਇੰਡੀਪੈਂਡੈਂਟ ਕੰਟਰੈਕਟਰਸ ਦੇ ਉੱਤੇ ਟਰੱਕਰਸ ਦੇ ਉੱਤੇ ਜ਼ਿਆਦਾ ਸੀ ਜੀ। ਟਰੱਕਰਸ ਦੇ ਉੱਤੇ ਮੇਨ ਜਿਹੜਾ ਉਹਨਾਂ ਨੇ ਕਾਨੂੰਨ ਜਿਹੜਾ ਊਬਰ ਲਿਫਟ ਵਾਲਿਆਂ ਦੇ ਕਰਕੇ ਜਿਹੜਾ ਉਹ ਬਣਾਇਆ, ਤੇ ਪਰ ਉਸ ਦੇ ਚੱਲਦੇ ਕਿਉਂਕਿ ਉਹਦੀ ਭਾਸ਼ਾ ਇਸ ਤਰੀਕੇ ਦੇ ਨਾਲ ਆ ਵੀ ਜਿਹੜਾ ਓਨਰ ਓਪਰੇਟਰ ਆ ਉਸ ਦੇ ਉੱਤੇ ਜਿਹੜਾ ਕਾਫੀ ਵੱਡਾ ਜਿਹੜਾ ਅਸਰ ਉਹ ਪਿਆ ਆ। ਇਸੇ ਦੇ ਉੱਤੇ ਜਿਹੜਾ ਆਪਾਂ ਦੱਸਿਆ ਸੀਗਾ ਵੀ ਸਾਲ ਦੇ ਜਿਹੜੇ ਸ਼ੁਰੂਆਤ ਦੇ ਵਿੱਚ ਇੱਕ ਸੈਨ ਡਿਏਗੋ ਦੇ ਜਿਹੜੇ ਜੱਜ ਸੀਗੇ, ਫੈਡਰਲ ਡਿਸਟ੍ਰਿਕਟ ਕੋਰਟ ਦੇ ਜੱਜ ਰੋਜਰ ਬੈਨੀਟਸ, ਉਹਨਾਂ ਨੇ ਇਸ ਦੇ ਉੱਤੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਲਾ ਦਿੱਤਾ ਸੀਗਾ। ਤੇ ਫਿਰ ਉਹਨਾਂ ਨੇ 13 ਜਨਵਰੀ ਜਿਹੜੀ ਅਗਲੀ ਤਰੀਕ ਰੱਖੀ ਸੀ ਅਗਲੀ ਜਿਹੜੀ ਉਹ ਸੁਣਵਾਈ ਦੀ। ਕੱਲ੍ਹ ਜਿਹੜੀ ਆ ਹਰਜੋਤ ਸਿੰਘ ਜੀ ਇਸ ਜਿਹੜਾ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਹੈਗਾ ਆ, ਇਸ AB5 ਦੀ ਇੰਪਲੀਮੈਂਟੇਸ਼ਨ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਟਰੱਕਿੰਗ ਮਾਰਕੀਟ ਨੂੰ ਲੈ ਕੇ ਉਸ ਨੂੰ ਇਸ ਫੈਡਰਲ ਜੱਜ ਆ ਉਹਨਾਂ ਨੇ ਇੱਕ ਵਾਰੀ ਫੇਰ ਐਕਸਟੈਂਡ ਕਰ ਦਿੱਤਾ ਹੈਗਾ ਆ। ਇਹ ਪਰਮਾਨੈਂਟ ਇੰਜੰਕਸ਼ਨ ਜਿਹੜਾ ਹੈ ਉਹ ਨਹੀਂ ਲੱਗਾ ਵੀ ਇਸ ਦੇ ਉੱਤੇ ਪੂਰਨ ਰੋਕ ਨਹੀਂ ਲੱਗੀ, ਪਰ ਅਗਲੀਆਂ ਸੁਣਵਾਈਆਂ ਤੱਕ ਇੱਕ ਵਾਰੀ ਫੇਰ ਇਸ ਦੀ ਇੰਪਲੀਮੈਂਟੇਸ਼ਨ ਦੇ ਉੱਤੇ ਉਹਨਾਂ ਨੇ ਜਿਹੜੀ ਆ ਹੋਰ ਰੋਕ ਲਾ ਦਿੱਤੀ ਹੋਈ ਆ। ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦੇ ਦੁਆਰਾ ਇਹ ਜਿਹੜਾ ਕੇਸ ਆ ਅਦਾਲਤ ਦੇ ਵਿੱਚ ਜਿਹੜਾ ਲੈ ਕੇ ਗਿਆ ਸੀਗਾ ਵੀ ਜਿਹੜੇ 70,000 ਟਰੱਕਰਸ ਹੈਗੇ ਆ, ਓਨਰ ਓਪਰੇਟਰ ਆ, ਉਹਨਾਂ ਦੇ ਜਿਹੜੀ ਰੋਜ਼ੀ ਰੋਟੀ ਦੇ ਉੱਤੇ, ਉਹਨਾਂ ਦੇ ਜੀਵਨ ਦੇ ਉੱਤੇ ਬਹੁਤ ਇਸ ਦਾ ਭਿਆਨਕ ਅਸਰ ਜਿਹੜਾ AB5 ਦੇ ਕਾਨੂੰਨ ਕਰਕੇ ਜਿਹੜਾ ਉਹ ਪੈ ਸਕਦਾ ਆ, ਜਿਸ ਨੂੰ ਸੁਣਦਿਆਂ ਜਿਹੜੇ ਇਸ ਜੱਜ ਆ ਉਹਨਾਂ ਨੇ ਇਸ ਦੇ ਉੱਤੇ ਜਿਹੜੇ ਆਰਜੀ ਤੌਰ ਦੇ ਉੱਤੇ ਜਿਹੜੀ ਰੋਕ ਆ ਰਿਸਟ੍ਰੇਨਿੰਗ ਆਰਡਰ ਜਿਹੜਾ ਉਹ ਲਾਇਆ ਸੀ, ਤੇ ਉਹਨਾਂ ਨੇ ਇੱਕ ਵਾਰੀ ਫੇਰ ਕੰਟੀਨਿਊ ਜਿਹੜਾ ਉਹ ਰੱਖਿਆ ਹੈਗਾ ਆ। ਤੇ ਅਜੇ ਪਰ ਹਰਜੋਤ ਸਿੰਘ ਜੀ ਕਿਸੇ ਤਰੀਕੇ ਦੀ ਇਹ ਨਹੀਂ ਆ ਵੀ ਕੋਈ ਪੱਕੀ ਇੰਜੰਕਸ਼ਨ ਯਾਨੀ ਕਿ ਪੱਕੀ ਰੋਕ ਜਿਹੜੀ ਆ ਉਹ ਨਹੀਂ ਲੱਗੀ। ਸੋ ਇਹ ਕੇਸ ਦੀਆਂ ਸੁਣਵਾਈਆਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰੀ ਫੇਰ ਹੋਣਗੀਆਂ ਜੀ। ਸੋ ਬਿਲਕੁਲ ਇਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ ਜਦੋਂ ਤੱਕ ਪੱਕੀ ਹੀਅਰਿੰਗ ਨਹੀਂ ਹੁੰਦੀ। ਸੋ ਇਹ 14 ਦਿਨ ਵੀ ਹੋ ਸਕਦੇ ਆ, ਕੁਛ ਮਹੀਨੇ ਵੀ ਹੋ ਸਕਦੇ ਆ, ਪਰ ਆਉਣ ਵਾਲੇ ਦਿਨਾਂ 'ਚ ਇਹ ਪਤਾ ਲੱਗੂਗਾ ਵੀ ਟੋਟਲ ਜਿਹੜੀ ਇਹਦੇ ਤੇ ਫਾਈਨਲ ਹੀਅਰਿੰਗ ਜਿਹੜੀ ਹੈ ਇਹਦੇ ਤੇ ਕਦੋਂ ਹੋਊਗੀ। ਜੀ ਬਿਲਕੁਲ। ਟਰੱਕਾਂ ਵਾਲਿਆਂ ਲਈ ਇਹ ਟੈਂਪਰੇਰੀ ਜਿਹੜਾ ਕੀਤਾ ਗਿਆ ਹਾਂ, ਘੱਟੋ ਘੱਟ 2 ਹਫ਼ਤੇ ਦੇ ਲਈ ਜਿਹੜਾ ਆ ਉਹ ਇਸ ਦੀ ਇੰਪਲੀਮੈਂਟੇਸ਼ਨ ਦੇ ਉੱਤੇ ਜਿਹੜੀ ਕਹਿ ਲਓ ਵੀ ਉਹ ਰੋਕ ਹੈਗੀ ਆ।
ਸੋ ਜਿਹੜੇ ABC ਰੂਲ ਜਿਹੜਾ ਸੀਗਾ ਡਾਇਨਾਮਿਕਸ ਵਾਲਾ, ਉਸ ਤੋਂ ਬਾਅਦ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਇਹ ਹਰਜੋਤ ਸਿੰਘ ਜੀ ਡਿਸੀਜਨ ਆਇਆ ਸੀ ਸੁਪਰੀਮ ਕੋਰਟ ਦੇ ਵਿੱਚ ਕੈਲੀਫੋਰਨੀਆ ਦੀ, ਉਸ ਤੋਂ ਬਾਅਦ ਦੇ ਵਿੱਚ ਹੀ ਇਹ ਰੌਲਾ ਰੱਪਾ ਜਿਹੜਾ ਉਹ ਪਿਆ ਸੀਗਾ। ਸੋ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਬਹੁਤ ਸਾਰੇ ਟਰੱਕਰਸ ਨੇ ਜਿਹੜਾ ਪੇਪਰ ਵਰਕ ਆ ਆਪਣਾ ਬੜਾ ਚੇਂਜ ਕਰ ਲਿਆ। ਜੀ ਕਈਆਂ ਨੇ ਕਾਰਪੋਰੇਸ਼ਨਾਂ ਬਣਾ ਲਈਆਂ, ਕਈਆਂ ਨੇ ਆਪਣਾ ਚੱਲਦਾ ਕੰਮ ਆ ਉਸ ਨੂੰ ਜਿਹੜਾ ਹੋਰ ਤਰੀਕੇ ਦੇ ਨਾਲ ਬਿਜ਼ਨਸ ਨੂੰ ਜਿਹੜਾ ਉਹ ਚੇਂਜ ਕਰ ਲਿਆ। ਜੀ, ਕਈ ਕੰਪਨੀ ਵਾਲਿਆਂ ਨੇ ਆਪਣੇ ਡਰਾਈਵਰਾਂ ਦੀਆਂ ਕਾਰਪੋਰੇਸ਼ਨਾਂ ਬਣਾਈਆਂ। ਹਾਲਾਂਕਿ ਜੇ ਤੁਸੀਂ ਜਿੰਨੇ ਵੀ ਸਾਡੇ ਜਿਹੜੇ ਸ਼ੋਜ਼ ਹੈਗੇ ਉਹ ਉਹਨਾਂ ਨੂੰ ਸੁਣੋ, ਉਹ 'ਚ ਆਪਾਂ ਕਹਿੰਦੇ ਰਹੇ ਹਾਂ ਵੀ 1 ਤਰੀਕ ਤੱਕ ਵੇਟ ਕਰੋ, ਦੇਖੋ ਵੀ ਕੀ ਹੁੰਦਾ ਹੈਗਾ। ਇਹੀ ਨਹੀਂ, ਨਾਲੇ ਹਰਜੋਤ ਸਿੰਘ ਜੀ ਡਰਾਈਵਰ ਤਾਂ ਪਹਿਲਾਂ ਵੀ ਜੇ ਡਰਾਈਵਰ ਨੂੰ ਪਹਿਲਾਂ ਵੀ 1099 ਦਿੰਦੇ ਸੀ, ਉਹ ਪਹਿਲਾਂ ਵੀ ਗੈਰ ਕਾਨੂੰਨੀ ਆ ਤੇ ਹੁਣ ਵੀ ਗੈਰ ਕਾਨੂੰਨੀ ਆ। ਇਹ ਨਹੀਂ ਆ ਵੀ ਜੇ AB5 ਦੇ ਉੱਤੇ ਇੰਜੰਕਸ਼ਨ ਲੱਗ ਜੂਗੀ ਤੇ ਤੁਸੀਂ ਡਰਾਈਵਰ ਨੂੰ 1099 ਦੇ ਸਕਦੇ ਹੋ, ਉਹ ਅਜੇ ਵੀ ਗਲਤ ਹੈਗਾ ਆ। ਉਹ ਜੇ ਤੁਹਾਡਾ EMPLOYEE ਆ ਤੇ ਉਹਨੂੰ 1099 ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ। ਇਸ ਇੰਜੰਕਸ਼ਨ ਦੇ ਨਾਲ, ਇਸ ਰਿਸਟ੍ਰੇਨਿੰਗ ਆਰਡਰ ਦੇ ਨਾਲ ਸਿਰਫ ਤੇ ਸਿਰਫ ਜਿਹੜਾ ਓਨਰ ਆਪਰੇਟਰ ਆ, ਇੰਡੀਪੈਂਡੈਂਟ ਕੰਟਰੈਕਟਰ ਆ, ਉਸ ਦੀ ਸਿਹਤ ਦੇ ਉੱਤੇ, ਉਸ ਦੇ ਬਿਜ਼ਨਸ ਦੇ ਉੱਤੇ ਹੀ ਜਿਹੜਾ ਉਹ ਅਸਰ ਆ। ਜਿਹੜਾ ਡਰਾਈਵਰ ਆ ਉਹ ਪਹਿਲਾਂ ਵੀ EMPLOYEE ਸੀਗਾ ਕਿਸੇ ਕੰਪਨੀ ਦਾ, ਉਹ ਹੁਣ ਵੀ ਜਿਹੜਾ EMPLOYEE ਹੈਗਾ ਆ, ਤੇ ਉਹਨੂੰ ਕਿਸੇ ਵੀ ਹਾਲਾਤ ਦੇ ਵਿੱਚ ਉਸ ਕੰਪਨੀ ਦੇ ਦੁਆਰਾ 1099 ਜਿਹੜਾ ਉਹ ਨਹੀਂ ਦਿੱਤਾ ਜਿਹੜਾ ਉਹ ਜਾ ਸਕਦਾ। ਸੋ ਇਹ ਜ਼ਰੂਰ ਜਿਹੜੀ ਆ ਸਮਝਣ ਦੀ ਜ਼ਰੂਰਤ ਆ। ਡੈਫੀਨੇਟਲੀ LOB ਲੂਪ ਹੋਲ ਵੀ ਨਹੀਂ ਆਪਾਂ ਇਹਨੂੰ ਹਰਜੋਤ ਸਿੰਘ ਜੀ ਕਹਿ ਸਕਦੇ ਇਹ ਵੀ ਕੋਈ ਉਹਨਾਂ ਨੂੰ ਜਿਹੜਾ ਕੋਈ ਪੁੱਛਗਿੱਛ ਨਹੀਂ ਰਿਹਾ ਜਾਂ ਆਡਿਟ ਜਿਹੜੇ ਉਹ ਨਹੀਂ ਹੋਏ, ਜਿਨ੍ਹਾਂ ਦੇ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਫਿਰ ਇਹ ਜਿਹੜਾ ਭਾਣਾ ਜਦੋਂ ਵਾਪਰਦਾ ਹੈ ਉਹਨਾਂ ਦੇ ਨਾਲ ਵੀ ਫਿਰ ਇਹ ਤਾਂ ਕੰਮ ਜਿਹੜਾ ਕਾਫੀ ਜ਼ਿਆਦਾ ਖਰਾਬ ਹੋ ਜਾਂਦਾ ਹੈ। ਜੀ ਸੋ ਬਿਲਕੁਲ ਇਹ ਜਿਹੜੇ ਬਿੱਲ ਦੇ ਆਥਰ ਸੀਗੀ ਅਸੈਂਬਲੀ ਵੂਮਨ ਲੋਰੀਨਾ ਗੋਨਜ਼ਾਲਸ ਫਲੈਚਰ, ਉਹ ਕਹਿੰਦੀ ਵੀ ਮੈਨੂੰ ਕਾਫੀ ਲੋਕ ਮਿਲੇ ਵੀ ਹੈਗੇ ਆ, ਖਾਸ ਕਰਕੇ ਟਰੱਕਰਸ, ਟਰਾਂਸਲੇਟਰਸ, ਫੋਟੋ ਜਰਨਲਿਸਟ, ਕਾਰਟੂਨਿਸਟ, ਮਜੀਸ਼ੀਅਨ। ਉਹ ਕਹਿੰਦੀ ਵੀ ਜਿਨ੍ਹਾਂ ਲੋਕਾਂ ਦੇ ਲਈ ਇਹ ਕੀਤਾ ਗਿਆ ਸੀ, ਖਾਸ ਕਰਕੇ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਨੂੰ ਜਿਹੜਾ ਮਿਸ ਕਲਾਸੀਫਾਈ ਕੀਤਾ ਜਾਂਦਾ ਹੈ ਐਜ਼ PGA ਇੰਡੀਪੈਂਡੈਂਟ ਆ, ਹਾਲਾਂਕਿ ਉਹ EMPLOYEE ਹੁੰਦੇ ਹੈਗੇ ਆ। ਕਹਿੰਦੇ ਜਿਸ ਤਰ੍ਹਾਂ ਕਿ ਊਬਰ ਤੇ ਲਿਫਟ ਦੇ ਵੀ ਹੈਗੇ ਆ, ਸੋ ਉਹਦੇ ਕਰਕੇ ਇਹ ਜਿਹੜਾ ਲਾਅ ਲਿਆਂਦਾ ਗਿਆ ਸੀ। ਪਰ ਉਹ ਕਹਿੰਦੀ ਆ ਵੀ ਅਸੀਂ ਇਸ ਲਾਅ ਨੂੰ ਇਸੇ ਤਰ੍ਹਾਂ ਜਿਹੜਾ ਫਾਈਟ ਕਰਦੇ ਰਹਾਂਗੇ। ਦੇਖੋ ਹੁਣ ਇਹ ਜਿਹੜਾ ਕੈਲੀਫੋਰਨੀਆ ਦੇ ਜਿਹੜੇ ਅਟਾਰਨੀ ਜਨਰਲ ਆ, ਉਹ ਕਿਸ ਤਰ੍ਹਾਂ ਜਿਹੜਾ ਇਸ ਲਾਅ ਨੂੰ ਜਿਹੜਾ ਕੋਰਟ ਦੇ ਵਿੱਚ ਜਾ ਕੇ ਫਾਈਟ ਕਰਨਗੇ। ਪਰ ਟਰੱਕਾਂ ਵਾਲਿਆਂ ਦੇ ਉੱਤੇ ਜਿਹੜਾ ਇਹ ਬਹੁਤ ਜ਼ਿਆਦਾ ਜਿਹੜਾ ਇਹਦਾ ਅਸਰ ਹੋਣਾ ਸੀ ਜੇ ਇਹ ਜਿਹੜਾ ਲਾਅ ਆ ਇਸ ਨੂੰ ਲਾਗੂ ਹੋ ਜਾਂਦਾ ਹੈਗਾ ਆ। ਸਾਰਿਆਂ ਨੂੰ ਪਤਾ ਆ ਵੀ ਇਹ ਲਾਅ AB5 ਕਿਉਂ ਹੋਇਆ ਸੀ, ਕਿਉਂਕਿ ਜਿਹੜੇ ਪੋਰਟ ਦੇ ਉੱਤੇ ਕੰਮ ਕਰਦੇ ਸੀ ਲਾਸ ਐਂਜਲਸ ਦੇ ਵਿੱਚ, ਉਹਨਾਂ ਨੂੰ ਉਹ ਕਹਿੰਦੇ ਸੀ ਵੀ ਫਾਈਨਲੀ ਮਹੀਨੇ ਦੇ ਐਂਡ 'ਚ ਕਈ ਵਾਰੀ $100-150 ਵੀ ਨਹੀਂ ਬਚਦਾ ਸੀ। ਉਹ ਕਿੰਨੇ ਘੰਟੇ ਖੜੇ ਰਹਿੰਦੇ, ਉਹਦੇ ਕੋਈ ਪੈਸੇ ਨਹੀਂ ਹੈ। ਆਪਾਂ ਸਰੋਤਿਆਂ ਨੂੰ ਦੱਸਿਆ ਸੀ ਵੀ ਕਿਸ ਤਰ੍ਹਾਂ ਇੱਕ ਫ੍ਰਿਜ਼ਨੋ ਦੇ ਵਿੱਚ ਵੀ ਇੱਕ ਟਰੱਕ ਡਰਾਈਵਰ ਜਿਸ ਨੇ ਵਾਲਮਾਰਟ ਨੂੰ ਸੂ ਕੀਤਾ ਸੀ ਵੀ ਮੈਂ ਜੀ ਜਦੋਂ ਡਿਲੀਵਰ ਕਰਨ ਜਾਂਦਾ ਸੀ ਜਾਂ ਚੱਕਣ ਜਾਂਦਾ ਸੀ, ਕਿੰਨੇ ਘੰਟੇ ਜਿਹੜੀ ਵੇਟ ਹੁੰਦੀ ਆ, ਉਹਨਾਂ ਦੇ ਪੈਸੇ ਕੋਈ ਨਹੀਂ ਮਿਲਦੇ ਸੀ। ਸੋ $54 ਮਿਲੀਅਨ ਦਾ ਜਿਹੜਾ ਲਾ ਸੂਟ ਉਹ ਵਿਨ ਕੀਤਾ ਉਸ ਟਰੱਕਰ ਨੇ। ਸੋ ਇਦਾਂ ਦੀਆਂ ਜਿਹੜੀਆਂ ਸਿਚੁਏਸ਼ਨ ਸੀ ਉਹਦੇ ਕਰਕੇ ਜਿਹੜਾ ਇਹ ਲਾਅ ਬਣਾਇਆ ਗਿਆ ਸੀ। ਜੀ ਬਿਲਕੁਲ। ਸੋ ਦੇਖਦੇ ਹਾਂ ਵੀ ਹੁਣ ਜਿਹੜੇ ਇਹ ਜਿਹੜੇ ਟਰੱਕਰਸ ਆ ਉਹਨਾਂ ਨੂੰ ਇਸ ਦੇ ਵਿੱਚੋਂ ਰਾਹਤ ਇਨ ਦੀ ਐਂਡ ਮਿਲਦੀ ਆ ਜਾਂ ਉਹਨਾਂ ਨੂੰ ਨਹੀਂ ਮਿਲਦੀ। ਪਰ ਹਾਲ ਦੀ ਘੜੀ ਜਿਹੜਾ ਇੱਕ ਥੋੜ੍ਹਾ ਜਿਹਾ ਇੱਕ ਆਸ ਦੀ ਕਿਰਨ ਜ਼ਰੂਰ ਉਹਨਾਂ ਦੇ ਲਈ ਇਹ ਜਾਗੀ ਹੈਗੀ ਆ। ਬਲ ਇਹ ਵੀ ਦੱਸਦੇ ਜਾਈਏ, ਉਸਨੇ ਇਹ ਅੱਗੇ ਜਾ ਕੇ ਗਿਆ, ਕਹਿੰਦੀ ਭਈ ਈਵਨ ਦੋ ਪਈ ਇਹ ਅਫੈਕਟ ਕਈ ਲੋਕਾਂ ਨੂੰ ਕਰਦਾ, ਕਈਆਂ ਨੂੰ ਨਹੀਂ, ਪਰ ਕੰਪਨੀਆਂ ਨੇ ਆਲਰੇਡੀ ਕਈ ਇੰਡੀਪੈਂਡੈਂਟ ਜਿਹੜੇ ਟਰੱਕਰਸ ਆ ਉਹਨਾਂ ਨੂੰ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਵੀ ਉਹ ਚਾਹੁੰਦੇ ਨਹੀਂ ਹੈ ਵੀ ਅਸੀਂ ਨਾਨ ਕੰਪਲਾਇੰਸ 'ਚ ਹੋਈਏ ਤਾਂ ਸਾਡੀ ਜਿਹੜੀ ਕੰਪਨੀ ਦੇ ਪਿੱਛੇ ਜਿਹੜੇ ਆ ਬੰਦ ਹੋਵੇ, ਬੋਰਡ ਆਫ ਇਕੁਅਲਾਈਜੇਸ਼ਨ ਵਾਲੇ ਜਾਂ ਹੋਰ ਜਿਹੜੀਆਂ ਗਵਰਨਮੈਂਟ ਏਜੰਸੀਜ਼ ਆ ਉਹ ਆਉਣ। ਬਿਲਕੁਲ। ਹੁਣੇ ਇੱਕ ਸਾਡੇ ਇੱਕ ਕਾਲਰ ਸੈਕਰਾਮੈਂਟੋ ਤੋਂ ਉਹਨਾਂ ਨੇ ਕੀਤਾ ਵੀ ਉਹਨਾਂ ਨੇ ਦੱਸਿਆ ਵੀ ਉੱਥੇ ਦੀ ਵੀ ਇੱਕ ਕੰਪਨੀ ਨੇ ਆਲਰੇਡੀ ਕਹਿ ਦਿੱਤਾ ਵੀ ਆਉਂਦੇ ਸੋਮਵਾਰ ਤੋਂ ਅਸੀਂ ਵੀ ਜਿਹੜੇ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੇ ਉਹ ਪੈਸੇ ਆ ਆਪਣੇ ਉਹਨਾਂ ਨੂੰ ਦੇਣੇ ਸ਼ੁਰੂ ਕਰਨਗੇ। 1099 ਜਿਹੜੇ ਇਸ਼ੂ ਕਰਨੇ ਉਹਨਾਂ ਨੇ ਬੰਦ ਜਿਹੜੇ ਉਹ ਕਰ ਦੇਣੇ। ਸੋ ਕਈ ਕੰਪਨੀਆਂ ਨੇ ਇਸ ਦੇ ਡਰ ਤੋਂ ਇਸ ਨੂੰ ਲੈ ਕੇ ਜਿਹੜਾ ਉਹ ਚੇਂਜਸ ਕੀਤੇ ਆ। ਦੇਖੋ ਜਿਹੜਾ ਤਾਂ ਜਿੱਦਾਂ ਆਪਾਂ ਪਹਿਲਾਂ ਹਰਜੋਤ ਸਿੰਘ ਜੀ, ਇਹ ਤਾਂ ਗੱਲ ਹੈਗੀ ਆ, ਇਹ ਸਿਰਫ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਇੰਡੀਪੈਂਡੈਂਟ ਕੰਟਰੈਕਟਰ ਆ, ਵੀ ਉਹਨਾਂ ਦੇ ਉੱਤੇ ਜਿਹੜਾ ਇਸ ਦਾ ਬੈਡ ਅਸਰ ਜਿਹੜਾ ਹੋ ਸਕਦਾ ਸੀਗਾ। ਜਿਹੜੇ EMPLOYEE ਆ ਭਾਈ, ਉਹ EMPLOYEE W2 ਦੇ ਉੱਤੇ ਹੀ ਜਿਹੜਾ ਉਹ ਕੰਮ ਕਰ ਸਕਦਾ। ਵੀ ਜੇ ਤੁਸੀਂ ਇੱਕੋ ਹੀ ਕੰਪਨੀ ਦੇ ਕਹੇ ਦੇ ਉੱਤੇ ਜਦੋਂ ਆਉਣਾ ਹੈ, ਔਨ ਟਾਈਮ ਤੇ ਆਫ ਟਾਈਮ ਦੇ ਉੱਤੇ ਜਾਣਾ ਹੈ, ਜਿਹੜਾ ਸਾਰਾ ਕੁਝ ਕਰਨਾ ਇੱਕੋ ਦੇ ਅਧੀਨ ਜਿਹੜਾ ਤੁਸੀਂ ਕਰਦੇ ਆ, ਤੇ ਫਿਰ ਉਹ ਤੁਸੀਂ ਉਸ ਦੇ EMPLOYEE ਆ, ਤੇ EMPLOYEE ਨੂੰ ਫਿਰ ਇਸੇ ਤਰੀਕੇ ਦੇ ਨਾਲ ਉਸੇ ਹੀ ਕੈਟੇਗਰੀ W2 ਕੈਟੇਗਰੀ ਦੇ ਵਿੱਚ ਆਉਂਦਾ ਆ।
ਇਹ ਵੀ ਚੀਜ਼ ਜ਼ਰੂਰ ਆਪਾਂ ਦੱਸਦੇ ਜਾਈਏ ਹਰਜੋਤ ਸਿੰਘ ਜੀ, ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ ਵੀ ਜੇ ਤੁਸੀਂ W2 ਦੇ ਹਿਸਾਬ ਦੇ ਨਾਲ ਟੈਕਸ ਭਰਦੇ ਆ ਤੇ ਫਿਰ ਹੀ ਤੁਹਾਡੇ ਜਿਹੜੇ ਕੁਆਟਰ ਆ ਉਹ ਗਿਣੇ ਜਾਂਦੇ ਆ। ਜੇ 1099 ਦੇ ਹਿਸਾਬ ਦੇ ਨਾਲ ਕੱਲਾ ਜਿਹੜਾ ਤੁਸੀਂ ਭਰੀ ਜਾਂਦੇ ਫਿਰ ਕੁਆਟਰ ਨਹੀਂ ਗਿਣੇ ਜਾਂਦੇ, ਤੇ ਇੰਨੇ ਸਾਲ ਕਿਤੇ ਆ ਕੰਮ ਦਾ, ਫਿਰ ਇਨ ਦੀ ਐਂਡ ਰਿਟਾਇਰਮੈਂਟ ਮੌਕੇ ਫਿਰ ਉਸ ਦਾ ਕੋਈ ਵੀ ਫਾਇਦਾ ਜਿਹੜਾ ਉਹ ਨਹੀਂ ਰਹਿੰਦਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਕੱਲ ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜੀ ਨੈਂਸੀ ਪਲੋਸੀ ਤੇ ਚੱਕ ਸ਼ੂਮਰ ਆ ਉਹਨਾਂ ਦੀ ਇੱਕ ਬੜੀ ਭੈੜੀ ਜੀ ਤਸਵੀਰ ਜਿਹੜੀ ਉਹ ਸ਼ੇਅਰ ਕਰ ਦਿੱਤੀ। ਜਿਹੜੀ ਚੱਕ ਸ਼ੂਮਰ ਆ ਉਸ ਨੂੰ ਜਿਹੜਾ ਇਰਾਨੀਅਨ ਜਿਹੜਾ ਖਮੈਨੀ ਜਿਸ ਤਰੀਕੇ ਦੀ ਪੱਗ ਬੰਨ੍ਹਦਾ ਹੈ ਉੱਦਾਂ ਦੀ, ਅਤੇ ਜਿਹੜੀ ਨੈਂਸੀ ਪਲੋਸੀ ਆ ਉਸ ਨੂੰ ਬੁਰਕੇ ਵਾਂਗੂ ਟਾਈਪ ਜਿਹੜੀ ਉਸ ਦੇ ਵਿੱਚ ਫੋਟੋਸ਼ਾਪ ਕੀਤੀ ਹੋਈ ਤਸਵੀਰ ਆ ਇਰਾਨ ਦੇ ਝੰਡੇ ਦੇ ਮੋਹਰੇ ਖਿਲਾਰ ਕੇ ਜਿਹੜੀ ਉਹ ਉਹਨਾਂ ਨੇ ਪੋਸਟ ਕਰ ਦਿੱਤੀ ਸੀਗੀ। ਸੋ ਉਸ ਤੋਂ ਲੈ ਕੇ ਉਸ ਨੂੰ ਲੈ ਕੇ ਬਾਅਦ ਦੇ ਵਿੱਚ ਕਾਫੀ ਜਿਹੜੀ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਤੋਏ ਜਿਹੜੀ ਉਹਨਾਂ ਦੀ ਸਾਹਮਣੇ ਜਿਹੜੇ ਉਹ ਕਰਨੀ ਪਈ ਆ ਵੀ ਠੀਕ ਆ ਤੁਹਾਡੇ ਵਿਚਾਰਕ ਮਤਭੇਦ ਆ, ਤੁਸੀਂ ਇਸ ਤਰੀਕੇ ਦੇ ਨਾਲ ਨਾ ਕਰੋ। ਅਤੇ ਬਹੁਤ ਸਾਰੇ ਜਿਹੜੇ ਮੁਸਲਿਮ ਭਾਈਚਾਰੇ ਵਾਲੇ ਵੀ ਖਫਾ ਹੈ ਵੀ ਤੁਸੀਂ ਤਾਂ ਸਾਨੂੰ ਇਹ ਸ਼ਰੇਆਮ ਟਾਰਗੇਟ ਬਣਾ ਰਹੇ ਹੋ ਵੀ ਤੁਹਾਡੇ ਜਿਹੜੇ ਸਪੋਰਟਰ ਆ ਇਹਨਾਂ ਸਾਰਿਆਂ ਨੂੰ ਜਿਹੜੇ ਉਹ ਆਪਣਾ ਦੁਸ਼ਮਣ ਮੰਨਦੇ ਆ, ਅਤੇ ਜਿਹੜੇ ਪੱਗ ਬੰਨ੍ਹੇ ਵਾਲੇ ਆ ਅਤੇ ਜਿਹੜੇ ਕੋਈ ਬੁਰਕਾ ਪਾਉਂਦੀਆਂ ਜਾਂ ਕੋਈ ਇਸ ਤਰੀਕੇ ਦਾ ਹਿਜਾਬ ਪਾਉਂਦੇ ਆ ਵੀ ਉਹਨਾਂ ਨੂੰ ਅਤੇ ਜਿਹੜੇ ਤੁਹਾਡੇ ਸਪੋਰਟਰਸ ਆ ਉਹਨਾਂ ਨੇ ਜਿਹੜਾ ਭੈੜਾ ਮੰਨਣਾ ਆ, ਅਤੇ ਉਹਨਾਂ ਉੱਤੇ ਕਿਸੇ ਤਰੀਕੇ ਦੀ ਜਿਹੜਾ ਹੇਟ ਕ੍ਰਾਈਮ ਵੀ ਬਾਅਦ ਦੇ ਵਿੱਚ ਹੋ ਸਕਦਾ ਆ। ਆਪਾਂ ਕਿੰਨੀ ਵਾਰੀ ਦੇਖਿਆ ਵੀ ਹੇਟ ਕ੍ਰਾਈਮ ਦੇ ਮਾਮਲੇ ਦੇ ਵਿੱਚ ਕਈ ਲੋਕਾਂ ਦੀਆਂ ਜਾਨਾਂ ਵੀ ਜਿਹੜੀਆਂ ਉਹ ਚਲੇ ਗਈਆਂ ਹੋਈਆਂ ਆ। ਸੋ ਆਈ ਥਿੰਕ ਰਾਸ਼ਟਰਪਤੀ ਟਰੰਪ ਨੂੰ ਇਸ ਦੇ ਉੱਤੇ ਜ਼ਰੂਰ ਆਪਣੇ ਜਿਹੜੇ ਇਸ ਅਜਿਹੇ ਜਿਹੜੇ ਕਹਿ ਲਓ ਵੀ ਗੁੱਸੇ ਦੇ ਉੱਤੇ ਜਾਂ ਇਸ ਤਰੀਕੇ ਦੀ ਚੀਜ਼ ਕਰਨ ਤੋਂ ਇਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਆ। ਇਹ ਕੋਈ ਚੰਗਾ ਸੰਦੇਸ਼ ਸਾਰਿਆਂ ਦੇ ਲਈ ਉਹਨਾਂ ਦੇ ਸਪੋਰਟਰਸ ਦੇ ਸਾਹਮਣੇ ਜਾਂ ਦੇ ਲਈ ਨਹੀਂ ਜਾਂਦਾ, ਕਿਉਂਕਿ ਉਹ ਰਾਸ਼ਟਰਪਤੀ ਸਿਰਫ ਆਪਣੇ ਸਪੋਰਟਰਸ ਦੇ ਨਹੀਂ ਬਾਕੀਆਂ ਦੇ ਵੀ ਆ, ਆਪਣੇ ਜਿਹੜੇ ਵਿਰੋਧੀ ਜਿਹੜੇ ਪਾਰਟੀ ਵਾਲੇ ਉਹਨਾਂ ਦੇ ਵੀ ਉਹ ਰਾਸ਼ਟਰਪਤੀ ਆ। ਸੋ ਬਾਕੀਆਂ ਨੂੰ ਇਸ ਤਰੀਕੇ ਦੇ ਨਾਲ ਥਰੋਇੰਗ ਅੰਡਰ ਦਾ ਬੱਸ ਜਿਹੜਾ ਆ ਉਹ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਜੀ। ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਜਿਹੜੀ ਓਹਾਇਓ ਤੋਂ ਆਈ ਰਹੀ ਆ। ਓਹਾਇਓ ਦੇ ਵਿੱਚ ਇੱਕ 14 ਸਾਲਾਂ ਦਾ ਬੱਚਾ ਜਿਹੜਾ ਸੀ ਉਹ ਕਲਿੰਟਨ ਓਹਾਇਓ ਦੇ ਵਿੱਚ ਗੁੰਮ ਹੋ ਗਿਆ ਸੀ। ਅੱਜ ਜਿਹੜੇ ਓਹਾਇਓ ਦੇ ਅਟਾਰਨੀ ਜਨਰਲ ਆ ਉਹਨਾਂ ਨੇ ਦੱਸਿਆ ਵੀ ਉਸ ਬੱਚੇ ਦੀ ਜਿਹੜੀ ਬਾਡੀ ਉਹ ਮਿਲ ਗਈ ਆ। ਕਹਿੰਦੇ ਵੀ ਉਹ ਜਿੱਥੇ ਰਹਿੰਦਾ ਸੀ ਉਹਦੇ ਲਾਗੇ ਹੀ ਹੋਰ ਕਿਸੇ ਘਰ ਦੇ ਵਿੱਚ ਉਹ ਇੱਕ ਜਿਹੜੀ ਫਾਇਰ ਵਾਲੀ ਚਿਮਨੀ ਆ ਉਹਦੇ ਵਿੱਚੋਂ ਉਹਦੀ ਜਿਹੜੀ ਬਾਡੀ ਮਿਲੀ ਆ। ਸੋ ਇਹ ਓਹਾਇਓ ਦੇ ਅਟਾਰਨੀ ਜਨਰਲ ਦੇ ਆਫਿਸ ਨੇ ਜਿਹੜਾ ਇਹ ਦੱਸਿਆ ਆ। ਦਿੱਲੀ ਨਾਮ ਦਾ ਜਿਹੜਾ ਬੰਦਾ ਹੈਗਾ ਆ ਬੱਚਾ ਸੀ ਇਹ ਗੁਆਂਢੀਆਂ ਦੇ ਘਰ ਪਤਾ ਨਹੀਂ ਕਿਸ ਤਰ੍ਹਾਂ ਜਿਹੜਾ ਆ ਉਹ ਚਿਮਨੀ ਦੇ ਵਿੱਚ ਉਹਦੀ ਜਿਹੜੀ ਬਾਡੀ ਆ ਉੱਥੋਂ ਲੱਭੀ ਹੈਗੀ ਆ ਜੀ। ਆਪਣੇ ਨਾਲ ਇੱਕ ਕਾਲਰ ਜੁੜੇ ਨੇ ਗੁਰਨਾਮ ਜੀ, ਸਤਿ ਸ਼੍ਰੀ ਅਕਾਲ ਭਾਜੀ। ਇਹੋ ਜਿਹੇ ਡਰਾਈਵਰ ਦਾ ਨੰਬਰ ਦੋ ਜੇ ਸ਼ੁਰੂ ਕੀਤੀ ਆ, ਸਾਨੂੰ ਤੇ ਇੰਨੇ ਪੈਸੇ ਮਿਲਦੇ ਨਹੀਂ ਉਹ ਵੇਟਿੰਗ ਟਾਈਮ ਦੇ ਜੀ। ਇਹ ਤੁਸੀਂ ਹਾਂਜੀ ਉਹ ਬਿਲਕੁਲ ਆਨਲਾਈਨ ਸਰਚ ਕਰੋ ਜੀ। ਫ੍ਰਿਜ਼ਨੋ ਦੀ ਲਾਅ ਫਰਮ ਆ ਬਹੁਤ ਵੱਡੀ ਜਿਨ੍ਹਾਂ ਨੇ ਇਹ ਲਾ ਸੂਟ ਫਾਈਲ ਕੀਤਾ ਸੀ। ਕੱਲ੍ਹ ਦੀ ਪਰਸੋਂ ਦੀ ਮੇਨ ਨਿਊਜ਼ ਆ, ਉਹਨਾਂ ਨੇ ਇੱਕ ਡਰਾਈਵਰ ਵੱਲੋਂ ਜਿਹੜਾ ਵਾਲਮਾਰਟ ਨੂੰ ਲਾ ਸੂਟ ਕੀਤਾ ਸੀ ਅਤੇ ਉਹ ਇੰਨੇ 'ਚ ਯੂਰੀ ਨੇ ਡਿਸੀਜਨ ਦਿੱਤਾ। ਇਹ ਯੂਰੀ ਇਸ ਟਰਾਇਲ 'ਤੇ ਬੈਠੀ ਸੀ। 54 ਜਾਂ 56 ਮਿਲੀਅਨ ਡਾਲਰ ਦਾ ਇਹ ਟਰਾਇਲ ਸੀ। ਇਹ ਆਪਾਂ ਖਬਰ ਮੇਰੇ ਖਿਆਲ ਨਾਲ ਫੇਸਬੁੱਕ ਤੇ ਸ਼ੇਅਰ ਵੀ ਕੀਤੀ ਸੀ, ਜੇ ਨਹੀਂ ਤਾਂ ਆਪਾਂ ਸ਼ੇਅਰ ਕਰ ਦਾਂਗੇ ਫਿਰ ਜੀ। ਮੈਨੂੰ ਤਾਂ ਲੱਗਦਾ ਸਾਰੇ ਡਰਾਈਵਰਾਂ ਦੇ ਪੈਸੇ ਫਿਰ ਉਹ ਲੈ ਗਿਆ, ਫਿਰ ਇਹਦੇ ਕੰਮ ਫਿਰ ਇਦਾਂ ਹੀ ਚੱਲਦਾ ਰਹਿਣਾ ਜੀ। ਸੋ ਇਹ ਨਾ ਭਾਜੀ ਇਹ ਕੀ ਹੁੰਦਾ ਵੀ ਇਹ ਪ੍ਰੈਜ਼ੀਡੈਂਟ ਸੈੱਟ ਹੁੰਦਾ। ਹੁਣ ਦੇਖੋ ਇੱਕ ਬੰਦਾ ਵਿਨ ਕਰ ਗਿਆ, ਕੱਲ ਨੂੰ ਜਿਹੜੇ ਹੁਣ ਕੋਈ ਦੂਜਾ ਬੰਦਾ ਕੇਸ ਕਰੂਗਾ ਨਾ ਉਹਨਾਂ ਨੇ ਇਸ ਕੇਸ ਨੂੰ ਹੀ ਰੈਫਰ ਕਰਨਾ ਗਾ। ਸੋ ਇਹਦੇ ਨਾਲ ਇਹ ਇੱਕ ਤਰ੍ਹਾਂ ਨਾਲ ਉਹਨਾਂ ਰਸਤਾ ਖੋਲ ਦਿੱਤਾ, ਜਿੱਦਾਂ 87 ਵਾਲੇ ਪੇਪਰ ਬਣ ਗਏ ਨਾ ਵੀ ਸਾਰਿਆਂ ਦੇ ਬਣ ਗਏ। ਸੋ ਇਹ ਉਹਨਾਂ ਰਸਤਾ ਖੋਲਿਆ ਬਾਕੀ ਲੋਕਾਂ ਨੂੰ ਸੂਹ ਕਰਨ ਦੇ ਲਈ ਜੀ। ਸੋ ਬਿਲਕੁਲ ਥੈਂਕ ਯੂ ਜੀ। ਜੀ ਥੈਂਕ ਯੂ ਜੀ। ਚਲੋ ਜੀ ਓਕੇ ਥੈਂਕ ਯੂ। ਇੱਕ ਚੀਜ਼ ਜਿਹੜੀ ਆ ਹੁਣ ਦੇਖੋ ਲਾ ਫਰਮ ਕਾਫੀ ਜਿਹੜਾ ਬਿਜ਼ੀ ਵੀ ਹੋ ਜਾਊਗਾ ਵੀ ਜਿਨ੍ਹਾਂ ਨੇ ਉਹ ਕੀਤਾ ਆ। ਬਹੁਤ ਸਾਰੇ ਜਿਹੜੇ ਡਰਾਈਵਰ ਆ ਬਹੁਤ ਪਰੇਸ਼ਾਨ ਨੇ, ਕੋਈ ਐਸੀ ਗੱਲ ਨਹੀਂ ਹੈ ਵੀ ਸਾਰੇ ਜਿਹੜੇ ਸੁਖੀ ਨੇ। ਜਿੱਦਾਂ ਆਪਾਂ ਕੱਲ ਵੀ ਗੱਲ ਕਰਦੇ ਸੀ ਭਾਈ, ਜੇ ਤਾਂ ਤੁਸੀਂ ਆਪਸ 'ਚ ਨੈਗੋਸ਼ੀਏਟ ਕਰਕੇ ਕੰਪਨੀਆਂ ਵਾਲੇ ਤੇ ਜਿਨ੍ਹਾਂ ਦੇ ਇਸ ਤਰੀਕੇ ਦੇ ਨਾਲ ਕੋਈ ਇੱਦਾਂ ਪੈਸੇ ਰੁਕੇ ਆ ਜਾਂ ਮਰੇ ਆ, ਜੇ ਤਾਂ ਨੈਗੋਸ਼ੀਏਟ ਕਰ ਲੂੰਗੇ ਠੀਕ ਆ। ਅਤੇ ਕੱਲ੍ਹ ਨੂੰ ਜਦੋਂ ਲੇਬਰ ਕੋਰਟ ਦੇ ਵਿੱਚ ਜਾਂਦੇ ਤਾਂ ਲੇਬਰ ਕੋਰਟ ਉਹ ਫਿਰ ਪੁਰਾਣੀਆਂ ਵੀ ਤੁਹਾਡੀਆਂ ਬਈ ਖਾਤੇ ਖੋਲ੍ਹਦੀ ਆ। ਉਹ ਇਹ ਨਹੀਂ ਆ ਵੀ ਸਿਰਫ ਉਹਨਾਂ ਨੇ ਓਨੇ ਇੱਕ ਇਕੱਲੇ ਦਾ ਹੀ ਵੇਖਣਾ, ਉਹਨਾਂ ਨੇ ਬਾਕੀ ਵੀ ਦੇਖਣੇ ਆ। ਬੜੀਆਂ ਬੜੀਆਂ ਕੰਪਨੀਆਂ ਜਿਹੜੀਆਂ ਆ ਉਹ ਬੰਦ ਹੋ ਜਾਂਦੀਆਂ ਆ ਬਿਲਕੁਲ, ਜਿਹੜੇ ਉਹਨਾਂ ਨੂੰ ਤਾਲੇ ਜਿਹੜੇ ਉਹ ਲੱਗ ਜਾਂਦੇ, ਬੈਂਕਰਪਸੀਆਂ ਜਿਹੜੀਆਂ ਉਹਨਾਂ ਦੀਆਂ ਹੋ ਜਾਂਦੀਆਂ ਆ, ਅਤੇ ਇਹ ਕੰਮ ਖਰਾਬ ਆ। ਦੇਖੋ ਜਿਹੜੀ ਕੋਈ ਕਹਿੰਦੇ ਨਾ ਵੀ ਪੈਸੇ ਮਾਰ ਕੇ ਬੈਠਾ ਜਾਂ ਨੱਪ ਕੇ ਬੈਠਾ ਆ, ਜੇ ਤੁਸੀਂ ਲੇਬਰ ਕੋਰਟ ਦੇ ਵਿੱਚ ਜਾਂਦੇ ਆ ਤਾਂ ਡੈਫੀਨੇਟਲੀ 100% ਉਹਨਾਂ ਦੇ ਲੇਬਰ ਦੇ ਹੱਕ 'ਚ ਹੀ ਆ ਲੇਬਰ ਕੋਰਟ ਜਿਹੜੀ, ਕਿਉਂਕਿ ਜੇ EMPLOYE ਆ ਤਾਂ ਕਿਸੇ ਵੀ ਹਾਲਾਤ ਦੇ ਵਿੱਚ ਉਹ ਚਾਹੇ ਉਹ ਕੋਈ ਐਕਸੀਡੈਂਟ ਹੋਇਆ ਜਾਂ ਕੁਝ ਹੋਇਆ, ਕਿਸੇ ਦੀ ਤਨਖਾਹ ਜਿਹੜੀ ਉਹ ਰੋਕੀ ਨਹੀਂ ਜਾ ਸਕਦੀ। ਇਹ ਜਿਹੜਾ ਇੱਥੇ ਦਾ ਕਾਨੂੰਨ ਆ। ਅਤੇ ਜੇ
ਇਸ ਤਰੀਕੇ ਦੇ ਨਾਲ ਕੋਈ ਇਸ ਤਰੀਕੇ ਨਾਲ ਬਿਜ਼ਨਸ ਪ੍ਰੈਕਟਿਸ ਕਰਦਾ ਆ ਤੇ ਜੇ ਉਹਨਾਂ ਦੀ ਸ਼ਿਕਾਇਤ ਹੋ ਜਾਂਦੀ ਆ ਤੇ ਉਹਨਾਂ ਨੂੰ ਉਹ ਲੱਭ ਜਾਂਦੇ ਨੇ ਸਬੂਤ, ਤਾਂ ਫਿਰ ਉਹ ਕੰਪਨੀ ਦਾ ਭੱਠਾ ਬੈਠਾ ਹੀ ਸਮਝੋ। ਦੂਸਰੇ ਪਾਸੇ ਵੀ ਰਾਜਕਨਵੀਰ ਸਿੰਘ ਦੂਜੀ ਗੱਲ ਵੀ ਹੈਗੀ ਆ ਵੀ ਜਦੋਂ ਆਪਾਂ ਜੌਬ ਲੱਭਦੇ ਆ, ਨਵਾਂ ਲਾਇਸੈਂਸ ਹੁੰਦਾ, ਫਿਰ ਉਹ ਕੰਪਨੀਆਂ ਹਾਇਰ ਵੀ ਨਹੀਂ ਕਰਦੀਆਂ, ਫਿਰ ਆਪਣਿਆਂ ਕੋਲ ਜਾਂਦੇ ਆ ਤੇ ਆਪਣਿਆਂ ਨੂੰ ਫਿਰ ਉਹ ਤੁਸੀਂ ਕਹਿੰਦੇ ਆ ਵੀ ਦੱਬੀ ਜਾਓ ਜੀ, ਮੈਂ ਜਿੰਨੇ ਮਰਜ਼ੀ ਘੰਟੇ ਲਾਵਾਂ, ਤੇ ਮੁੜ ਕੇ ਫਿਰ ਤੁਸੀਂ ਉਹਨਾਂ ਤੇ ਸੂਹ ਕਰੋ ਕਿਉਂਕਿ ਉਹ ਗਲਤੀ ਤੁਹਾਡੀ ਵੀ ਆ। ਸੋ ਦੋਨਾਂ ਨੂੰ ਹੀ ਜਿਹੜਾ EMPLOYER ਤੇ EMPLOYEE ਦੋਨਾਂ ਨੂੰ ਹੈਂਡ ਇਨ ਹੈਂਡ ਜਿਹੜਾ ਹੈ ਨਾ, ਜਿਹੜਾ ਤੁਸੀਂ ਉਸ ਹਿਸਾਬ ਦੇ ਨਾਲ ਮਿਲਾ ਕੇ ਕਰੋ। ਜਿੱਥੇ ਨੈਗੋਸ਼ੀਏਟ ਹੁੰਦਾ ਭਾਈ ਨੈਗੋਸ਼ੀਏਟ ਤੁਸੀਂ ਪਹਿਲਾਂ ਕਰ ਲਓ, ਗੱਲਬਾਤ ਦੇ ਨਾਲ ਸੁਲਝਦੀ ਹੈ ਗੱਲ ਤੇ ਸੁਲਝਾ ਲਓ। ਅਦਰਵਾਈਜ਼ ਦੇਖੋ ਉਹਨਾਂ ਨੇ ਬਾਅਦ ਦੇ ਵਿੱਚ ਨਹੀਂ ਦੇਖਣਾ। ਗੱਲ ਇਹ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਕਿਹਾ ਇਨ ਦੀ ਐਂਡ ਜਿਹੜਾ ਲੇਬਰ ਕੋਰਟ ਆ ਉਹਨਾਂ ਨੇ ਤਾਂ ਦੇਖਣਾ ਭਾਈ ਹੁਣ ਤੇਰੀ ਗਲਤੀ ਹੈ ਨੂੰ ਨਾ ਕਰਦਾ ਹਾਇਰ, ਉਹਨਾਂ ਨੇ ਤਾਂ ਇਨ ਦੀ ਐਂਡ ਜਿਹੜਾ EMPLOYEE ਉਹਦੇ ਹੱਕ ਦੇ ਵਿੱਚ ਹੀ ਜਿਹੜਾ ਭੁਗਤਣਾ ਹੁੰਦਾ ਆ। ਇਹ ਲੇਬਰ ਕੋਰਟ ਹਮੇਸ਼ਾ ਹੀ ਇੱਦਾਂ ਰਿਹਾ ਹੈਗਾ ਆ ਜੀ। ਸੋ ਅਗਲੀ ਜਿਹੜੀ ਆ ਗੱਲ ਜਿਹੜੀ ਹਰਜੋਤ ਸਿੰਘ ਜੀ ਆਪਾਂ ਕਰਦੇ ਹਾਂ, ਫਲੋਰੀਡਾ ਦੇ ਵਿੱਚ ਇੱਕ ਔਰਤ ਆ, ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ। ਕਹਿੰਦੇ ਵਾਲਮਾਰਟ ਦੇ ਵਿੱਚ ਇੱਕ ਮੇਸਨ ਯਾਰ ਦੇ ਵਿੱਚ ਕਹਿੰਦੇ ਵੀ ਸ਼ਾਇਦ ਕਥਿਤ ਤੌਰ ਦੇ ਉੱਤੇ ਹੋਮਮੇਡ ਬੰਬ ਜਿਹੜੀ ਆ ਉਹ ਬਣਾ ਰਹੀ ਸੀ। ਐਮਲੀ ਸਟੈਲਡ 37 ਸਾਲਾਂ ਦੀ ਜਿਹੜੀ ਆ ਇਹ ਔਰਤ ਆ, ਉਸ ਨੇ ਜਿਹੜਾ ਹੋਮਮੇਡ ਐਕਸਪਲੋਸਿਵ ਜਿਹੜਾ ਮੇਸਨ ਯਾਰ ਦੇ ਵਿੱਚ ਜਿਹੜਾ ਨੇਲਸ ਵਗੈਰਾ ਤੇ ਹੋਰ ਕੈਂਡਲਸ ਤੇ ਹੋਰ ਕਈ ਕੁਛ ਚੀਜ਼ਾਂ ਪਾ ਕੇ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਜਿਹੜੀ ਕਹਿੰਦੇ ਉਹ ਕਰ ਰਹੀ ਸੀ। ਤੇ ਜਿਹੜਾ ਆਫ ਡਿਊਟੀ ਪੁਲਿਸ ਆਫੀਸਰ ਤੇ ਉੱਥੇ ਦਾ ਜਿਹੜਾ ਸਿਕਿਉਰਿਟੀ ਗਾਰਡ ਸੀਗਾ, ਉਹਨਾਂ ਨੇ ਜਿਹੜਾ ਉਸ ਨੂੰ ਫੜ ਲਿਆ। ਕਹਿੰਦੇ ਇਸ ਤੋਂ ਪਹਿਲਾਂ ਉਹ ਕੈਂਡਲ ਦੇ ਵਿੱਚ ਅੱਗ ਲਾਉਂਦੀ, ਮੋਮਬੱਤੀ ਨੂੰ ਅੱਗ ਲਾ ਕੇ ਉਹ ਉੱਥੇ ਬੰਬ ਨੂੰ ਉਹ ਚਲਾ ਦਿੰਦੀ। ਤੇ ਕਹਿੰਦੇ ਵੀ ਉਸ ਬੀਬੀ ਨੇ ਬਾਅਦ ਦੇ ਵਿੱਚ ਅਰੈਸਟ ਹੋਣ ਤੇ ਉੱਤੇ ਵੀ ਆਪਣੇ ਆਪ ਨੂੰ ਨਾ ਹੋਵੇ ਵੀ ਉਸ ਦੀ ਉਹ ਕੋਸ਼ਿਸ਼ ਕੀਤੀ। ਤੇ ਹੁਣ ਉਹਦੇ ਉੱਤੇ ਅਟੈਂਪਟਡ ਆਰਸਨ, ਫਾਇਰ ਬੋਮਬਿੰਗ, ਚਾਈਲਡ ਅਬਿਊਜ਼, ਬੈਟਰੀ ਆਫ ਲਾ ਐਨਫੋਰਸਮੈਂਟ ਆਫਿਸਰ, ਇਹ ਸਾਰੇ ਜਿਹੜੇ ਚਾਰਜਸ ਦੇ ਨਾਲ ਗ੍ਰਿਫਤਾਰ ਆ ਉਸ ਨੂੰ ਕੀਤਾ ਗਿਆ ਆ। ਇਹਦਾ ਤਾਂ ਕਹਿ ਲਓ ਵੀ ਭਵਿੱਖ ਹੁਣ ਹੋ ਗਿਆ ਮਿੱਟੀ ਜੀ। ਸੋ ਸਾਡਾ ਸਮਾਂ ਵੀ ਸਮਾਪਤ ਹੈ। ਜਾਂਦੇ ਜਾਂਦੇ ਬਿਜ਼ਨਸ ਦੀ ਜੇ ਗੱਲ ਕਰਦੇ ਜਾਈਏ, ਵੈਲਸ ਫਾਰਗੋ ਦਾ ਜਿਹੜਾ ਪ੍ਰੋਫਿਟ ਆ ਉਹ 50% ਜਿਹੜਾ ਡਰੋਪ ਹੋਇਆ ਹੈਗਾ ਆ, ਕਿਉਂਕਿ ਉਹਨਾਂ ਦੇ ਉੱਤੇ ਲੀਗਲ ਫੀਸ ਕਾਫੀ, ਉਹਨਾਂ ਦੇ ਲਾ ਸੂਟ ਹੋਏ ਸੀ। ਇੰਟਰਸਟ ਰੇਟ ਕਹਿੰਦੇ ਉਹ ਬੜੇ ਘੱਟ ਚੱਲ ਰਹੇ ਹੈਗੇ ਆ, ਇਹਦੇ ਕਰਕੇ ਜਿਹੜੀ ਉਹਨਾਂ ਦੀ ਇਨਕਮ ਆ ਉਹ ਵੀ ਜਿਹੜੀ ਆ ਘਟ ਗਈ ਆ। ਕੁਆਟਰਲੀ ਜਿਹੜਾ ਪ੍ਰੋਫਿਟ ਆ ਬੈਂਕ ਦਾ $2.87 ਬਿਲੀਅਨ ਰਹਿ ਗਿਆ ਕੰਪੇਅਰ ਟੂ 6.6 ਬਿਲੀਅਨ ਏ ਈਅਰ ਅਰਲੀਅਰ। ਜੀ ਜੀ ਬਿਲਕੁਲ। ਅਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤੇ ਨੂੰ ਜਿਹੜਾ ਉਹ ਅਗਲੀ ਵਾਰ, ਉਹ ਤੱਕ ਲਈ ਮੇਰੇ ਰਾਜਕਨਵੀਰ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450